ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਵੱਖ-ਵੱਖ ਚੈਨਲਸ ਦੇ ਜ਼ਰੀਏ ਆਪਣੇ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋਤਿਓ ਅੱਜ ਦਾ ਪ੍ਰੋਗਰਾਮ ਅਪਡੇਟ ਫਾਰਮਿੰਗ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ। ਅੱਜ ਦੇ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜਨ ਜਾ ਰਹੇ ਨੇ ਅਰਸ਼ਦੀਪ ਸਿੰਘ, ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਵੱਲੋਂ। ਅਰਸ਼ਦੀਪ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਜਿਹੜੀ ਉਹ ਕਰਨੀ ਆ ਐਗਰੀਕਲਚਰ ਦੇ ਵਿੱਚ, ਖੇਤੀਬਾੜੀ ਦੇ ਵਿੱਚ ਜਿਹੜੀ ਟੈਕਨੋਲੋਜੀ ਆ, ਤਕਨੀਕ ਆ, ਉਹ ਕਿਸ ਪਾਸੇ ਵੱਲ ਨੂੰ ਜਾ ਰਹੀ ਹੈ, ਕੀ ਭਵਿੱਖ ਦੇ ਵਿੱਚ ਜਿਹੜਾ ਉਹ ਆ ਰਿਹਾ ਜਾਂ ਕਿੱਦਾਂ ਦੀਆਂ ਟੈਕਨੋਲੋਜੀ ਦੀਆਂ ਅਪਗ੍ਰੇਡਸ ਜਿਹੜੀਆਂ ਹੋ ਰਹੀਆਂ ਆ, ਅਤੇ ਉਸ ਦੇ ਨਾਲ ਨਾਲ ਕੁਛ ਅਪਡੇਟਸ ਜਿਹੜੀਆਂ ਕੋਈ ਗ੍ਰਾਂਟਸ ਨੂੰ ਲੈ ਕੇ ਆ, GSAs ਨੂੰ ਲੈ ਕੇ ਕੀ ਕੁਛ ਚੱਲ ਰਿਹਾ, ਉਸ ਬਾਰੇ ਆਪਾਂ ਚਰਚਾ ਜਿਹੜੀ ਆ ਉਹ ਕਰਾਂਗੇ। ਅਤੇ ਇੱਕ ਬੱਚਿਆਂ ਦੇ ਲਈ ਖੇਤਾਂ ਦੇ ਵਿੱਚ ਮੌਕਾ ਆ ਜਾ ਕੇ ਕਹਿ ਲਓ ਵੀ ਫਰੂਟ ਦੇਖਣ ਦਾ, ਫਲ ਦੇਖਣ ਦਾ, ਸਬਜ਼ੀਆਂ ਵਗੈਰਾ ਦੇਖਣ ਦਾ, ਉਸ ਦੇ ਬਾਰੇ ਜਾਣਕਾਰੀ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਅਰਸ਼ਦੀਪ ਸਿੰਘ, ਸ਼ੁਰੂਆਤ ਜੇ ਆਪਾਂ ਕਰਦੇ ਜਾਈਏ ਜਿਹੜੀਆਂ ਗ੍ਰਾਂਟਸ ਆ ਰਹੀਆਂ ਆ ਉਸ ਨੂੰ ਲੈ ਕੇ, ਸੋ ਜੇ ਆਪਾਂ ਉਸ ਤੋਂ ਸ਼ੁਰੂ ਕਰੀਏ, ਕੀ ਆ CDFA ਦੀ ਜਿਹੜੀ ਕੋਈ ਨਵੀਂ ਗ੍ਰਾਂਟ ਜਿਹੜੀ ਆਉਣੀ? ਹਾਂਜੀ, ਪਹਿਲਾਂ ਤਾਂ ਸਾਰਿਆਂ ਨੂੰ ਸਰੋਤਿਆਂ ਨੂੰ ਫਿਰ ਇੱਕ ਵਾਰ ਸਤਿ ਸ਼੍ਰੀ ਅਕਾਲ ਜੀ। ਦੂਜੀ, ਆਪਾਂ ਜਿਹੜੀ ਗ੍ਰਾਂਟ ਦੀ ਗੱਲ ਕੀਤੀ ਹੈ ਰਾਜਕਰਨ ਜੀ, ਆਪਾਂ ਅੱਗੇ ਵੀ ਦੱਸਦੇ ਰਹਿੰਦੇ ਹਾਂ ਵਾਰ-ਵਾਰ ਜਦੋਂ ਆਉਂਦਾ। ਇਹਨਾਂ ਦੋ ਗ੍ਰਾਂਟਸ ਬਾਰੇ ਜਿਹੜੀਆਂ ਆਪਾਂ ਅੱਜ ਕਵਰ ਕਰਨੀਆਂ ਨੇ, ਉਹ CDFA ਤੋਂ ਨੇ, ਕੈਲੀਫੋਰਨੀਆ ਡਿਪਾਰਟਮੈਂਟ ਆਫ ਫੂਡ ਐਂਡ ਐਗਰੀਕਲਚਰ ਤੋਂ। ਤੇ ਉਹ ਨਵੰਬਰ 'ਚ ਉਹਨਾਂ ਨੇ ਐਗਜ਼ੈਕਟ ਡੇਟ ਨਹੀਂ ਦਿੱਤੀ ਹਜੇ, ਪਰ ਉਹਨਾਂ ਨੇ ਨਵੰਬਰ 'ਚ ਕਹਿਤਾ ਵੀ ਟੈਂਟੇਟਿਵਲੀ ਅਸੀਂ ਐਪਲੀਕੇਸ਼ਨਸ ਓਪਨ ਕਰ ਦੇਣੀਆਂ ਨੇ। ਤੇ ਇਹ ਓਫੀਸ਼ੀਅਲ ਅਨਾਊਂਸਮੈਂਟ ਆ CDFA ਦੀ। ਦੋ ਗ੍ਰਾਂਟਸ ਨੇ ਉਹਨੂੰ ਕੁਝ ਟਾਰਗੇਟ ਹੋਈਆਂ ਜਿਹੜੀਆਂ ਨੇ। ਇੱਕ ਤਾਂ ਹੈਗੀ ਆ ਸਵੀਪ ਦੀ, ਆਪਾਂ ਨੂੰ ਸਾਰਿਆਂ ਨੂੰ ਪਤਾ, ਉਹਦੇ 'ਚ ਆਪਾਂ ਕਈ ਵਾਰ ਗੱਲ ਕਰ ਚੁੱਕੇ ਹਾਂ। ਕਿਸੇ ਵੀ ਤਰੀਕੇ ਨਾਲ ਜੇ ਤੁਸੀਂ ਕਾਰਬਨ ਫੁੱਟਪ੍ਰਿੰਟਸ ਦੀ ਸੇਵਿੰਗ ਕਰ ਸਕਦੇ ਆ, ਜਿਹਦੇ 'ਚ ਆਪਾਂ ਜਾਣੀ ਕਿ ਜ਼ਿਆਦਾ ਇਰੀਗੇਸ਼ਨ ਜਾਂ ਪਾਣੀ ਦੀ ਸੇਵਿੰਗ ਹੋ ਜਾਏ, ਜਾਂ ਤੁਹਾਡੇ ਬਿਜਲੀ ਦੇ ਬਿੱਲ ਘੱਟ ਜਾਣ, ਸੋਲਰ ਲੱਗ ਜਾਣ, ਉਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਆ ਜਾਂਦੀਆਂ। ਤੇ ਉਹ ਐਪਲੀਕੇਸ਼ਨਸ ਉਹਨਾਂ ਨੇ ਐਤਕੀ ਬਲੌਕ ਗ੍ਰਾਂਟ ਪਹਿਲੀ ਵਾਰ ਕੀਤੀਆਂ ਨੇ ਅਨਾਊਂਸ। ਤੇ ਉਹ ਬਲੌਕ ਗ੍ਰਾਂਟਸ ਵੀ ਜਿਨ੍ਹਾਂ ਨੇ, ਜਿਹੜੇ ਕਮੇਟੀਆਂ ਨੇ, ਆਰਗੇਨਾਈਜੇਸ਼ਨ, ਉਹਨਾਂ ਦੇ ਨਾਂ ਵੀ ਉਹਨਾਂ ਨੇ ਡਿਕਲੇਅਰ ਕਰ ਦਿੱਤੇ ਨੇ, ਅਨਾਊਂਸ ਕਰ ਦਿੱਤੇ ਨੇ। ਆਪਾਂ ਉਹਨਾਂ ਥਰੂ ਵੀ ਅਪਲਾਈ ਕਰ ਸਕਦੇ ਤੇ ਆਪਾਂ ਡਾਇਰੈਕਟਲੀ CDFA ਨੂੰ ਵੀ ਅਪਲਾਈ ਕਰ ਸਕਦੇ। ਸੋ ਤੁਹਾਡੇ ਕੋਲ ਦੋਨੇ ਆਪਸ਼ਨਸ ਹੁੰਦੀਆਂ ਨੇ। ਤੁਸੀਂ ਦੇਖੋ ਵੀ ਜੇ ਤੁਹਾਡੇ ਨੇੜੇ ਉਹ ਜਿਹੜੀਆਂ 8-10 ਆਰਗੇਨਾਈਜੇਸ਼ਨ ਹੈਗੀਆਂ ਨੇ, ਮਤਲਬ 12 ਨੇ, ਤੇ ਉਹਨਾਂ ਵਿੱਚੋਂ ਜੇ ਤੁਸੀਂ ਉੱਥੇ ਅਪਲਾਈ ਕਰਨਾ ਚਾਹੁੰਦੇ ਤਾਂ ਉੱਥੇ ਕਰੋ, ਨਹੀਂ ਤੁਸੀਂ ਸਿੱਧੀ CDFA ਨੂੰ ਵੀ ਅਪਲਾਈ ਕਰ ਸਕਦੇ। ਤੇ ਜੇ ਕਿਸੇ ਦਾ ਕੋਈ ਖਾਸ ਕੁਐਸਚਨ ਹੋਵੇ ਤਾਂ ਉਹ ਸਾਨੂੰ ਵੀ ਪੁੱਛ ਸਕਦੇ, ਅਸੀਂ ਵੀ ਹੈਲਪ ਕਰ ਸਕਦੇ ਹਾਂ ਜਿੰਨੀ ਕੁ ਅਸੀਂ ਕਰ ਸਕਾਂਗੇ। ਤੇ ਦੂਜੀ ਗ੍ਰਾਂਟ ਜੇ ਆਪਾਂ ਇਹਦੇ 'ਚ ਦੱਸਦੇ ਜਾਈਏ ਵੀ ਨਾਲ ਹੀ ਹੈਗੀ ਹੈ ਹੈਲਥੀ ਸੋਇਲ ਪ੍ਰੋਗਰਾਮ। ਉਹਦੇ 'ਚ ਕਿਸੇ ਵੀ ਤਰੀਕੇ ਨਾਲ ਜੇ ਆਪਾਂ ਸੋਇਲ ਨੂੰ ਸੋਇਲ ਇੰਪਰੂਵਮੈਂਟਸ ਦਿਖਾ ਸਕੀਏ ਤਾਂ ਉਹਦੇ ਵਿੱਚ ਵੀ ਉਹ ਪੈਸੇ ਮਿਲ ਜਾਂਦੇ ਨੇ। 3 ਸਾਲ ਦਾ ਪ੍ਰੋਗਰਾਮ ਹੁੰਦਾ ਹੈ ਜਿਆਦਾ, ਤੇ ਉਹ 3 ਸਾਲ ਤੱਕ ਤੁਹਾਨੂੰ ਖਾਦਾਂ ਦੇ ਜਾਂ ਮੈਨਿਓਰ ਦੇ ਉਹਦੇ ਫਿਰ ਉਹ ਪੈਸੇ ਦਿੰਦੇ ਰਹਿੰਦੇ ਨੇ, ਕੰਪੋਸਟ ਦੇ, ਤੇ ਉਹ ਤੁਸੀਂ ਪਾ ਕੇ ਜਿਹੜੀਆਂ ਬਕਾਇਦਾ ਰਿਪੋਰਟਿੰਗ ਵਗੈਰਾ CDFA ਨੂੰ ਸਬਮਿਟ ਕਰਨੀ। ਇਹਦੇ 'ਚ ਵੀ ਹੋਈਆਂ, ਇਹਦੇ ਵਿੱਚ ਵੀ ਆਪਣੀ ਜਿਹੜੀ ਹੈਗੀ ਆ ਗ੍ਰਾਂਟਸ, ਉਹ ਬਲੌਕ ਗ੍ਰਾਂਟਸ ਵੀ ਨੇ ਤੇ ਸਿੱਧੀਆਂ ਡਾਇਰੈਕਟ CDFA ਨੂੰ ਵੀ ਅਪਲਾਈ ਕਰ ਸਕਦੇ। ਤੇ ਜਿਹੜੀ ਤਾਂ ਹੈਗੀ ਹੈ ਹੈਲਥੀ ਸੋਇਲ ਦੇ, ਮੇਰੇ ਨੰਬਰ ਥੋੜੇ ਜਿਹੇ ਭਰੇ ਹੋ ਸਕਦੇ ਆ। ਹੈਲਥੀ ਸੋਇਲ ਦਾ ਮੈਨੂੰ ਲੱਗਦਾ ਹੈਗਾ ਅਰਾਊਂਡ $80 ਮਿਲੀਅਨ, ਤੇ ਜਿਹੜੇ ਹੈਗੇ ਨੇ ਸਵੀਪ 'ਚ ਉਹ ਹੈਗਾ ਅਰਾਊਂਡ $46-47 ਮਿਲੀਅਨ ਬਣਨਾ ਉਹਨਾਂ ਨੇ ਇਸ ਸਾਲ 'ਚ, ਯਾਨੀ ਕਿ ਅਗਲੇ ਫਿਸਕਲ ਈਅਰ ਤੱਕ ਜਿਹੜਾ ਉਹਨਾਂ ਦਾ ਹੈਗਾ। ਫਿਸਕਲ ਈਅਰ ਅਕਤੂਬਰ 1 ਤੋਂ ਸਟਾਰਟ ਹੁੰਦਾ, ਤੇ ਉਹਦੇ 'ਚ ਆਪਾਂ ਅਪਲਾਈ ਕਰ ਸਕਦੇ ਹਾਂ। ਪਰ ਇਹੀ ਹੁੰਦਾ ਵੀ ਪਹਿਲੇ 2 ਮਹੀਨਿਆਂ 'ਚ ਇਹ ਸਾਰੀ ਜਿਹੜਾ ਬਜਟ ਆ ਉਹ ਐਗਜ਼ੌਸਟ ਹੋ ਜਾਂਦਾ, ਲੋਕ ਐਪਲੀਕੇਸ਼ਨ ਕਰਦੇ ਅਪਲਾਈ ਬਹੁਤ। ਸੋ ਮੇਰੀ ਤਾਂ ਇਹ ਸਲਾਹ ਵੀ ਜੇ ਕੋਈ ਬੰਦਾ ਕਰਨਾ ਚਾਹੁੰਦਾ ਤਾਂ ਤੁਸੀਂ ਨਵੰਬਰ 'ਚ ਰੈਡੀ ਰਹੋ, ਜਦੋਂ ਓਪਨ ਹੁੰਦੀਆਂ ਉਹਦੇ ਪਹਿਲੇ ਹਫ਼ਤੇ 10 ਦਿਨ 'ਚ ਆਪਦੀ ਐਪਲੀਕੇਸ਼ਨ ਲਾਈਨ ਵਿੱਚ ਲਾ ਦਿਓ। ਜੀ ਬਿਲਕੁਲ। ਸੋ 14 ਬਲੌਕ ਗ੍ਰਾਂਟ ਅਵਾਰਡ ਦਿੱਤੇ ਉਹਨਾਂ ਨੇ, 62 ਮਿਲੀਅਨ ਦੇ ਜਿਹੜੇ ਬਲੌਕ ਗ੍ਰਾਂਟ ਜਿਹੜੇ ਹੈਲਦੀ ਸੋਇਲ ਵਾਲੇ ਆ। ਦੂਜੇ ਦੇ ਵਿੱਚ ਜਿਹੜਾ 42 ਮਿਲੀਅਨ 9 ਅਵਾਰਡ ਜਿਹੜੇ ਆ ਸਵੀਪ ਦੇ ਵਿੱਚ ਜਿਹੜੇ ਉਹ ਦਿੱਤੇ ਗਏ ਆ। ਸੋ ਇਹ ਅਗਲੀ ਵਾਰੀ ਖੁੱਲ੍ਹਣਾ। ਤੇ ਅਰਸ਼ਦੀਪ ਸਿੰਘ, ਇਹ ਅਪਲਾਈ ਕਿੱਥੇ ਕੀਤੀਆਂ ਜਾਂਦੀਆਂ ਇਹਨਾਂ ਦੀ? CDFA ਦੀ ਵੈਬਸਾਈਟ ਦੇ ਜ਼ਰੀਏ ਆ ਜਾਂ ਕਿੱਦਾਂ ਅਪਲਾਈ ਹੁੰਦਾ ਇਹਦਾ? ਜੇ ਦੇਖੋ, ਇਹਦੇ ਲਈ ਆਪਣੇ ਕੋਲ 2 ਆਪਸ਼ਨਸ ਹੁੰਦੀਆਂ ਜੀ। ਜਾਂ ਤਾਂ ਜੇ ਤੁਸੀਂ ਆਪ ਹੈਗੇ ਆ ਉਦਮੀ, ਤਾਂ ਤੁਸੀਂ ਆਪ ਸਾਰਾ ਉਹਨਾਂ ਦਾ ਜਿਹੜਾ ਹੈਗਾ ਚੈੱਕਲਿਸਟ ਇਕੱਠੀ ਕਰਕੇ ਉਹ ਆਨਲਾਈਨ ਆਪ ਹੀ ਅਪਲਾਈ ਕਰ ਸਕਦੇ ਹੋ।
ਤੇ ਪਰ ਮੈਂ ਦੱਸਦਾ ਜਮਾ ਥੋੜੀ ਜਿਹੀ ਕੰਪਲਿਕੇਟਡ ਹੁੰਦੀ ਹੈ ਐਪਲੀਕੇਸ਼ਨ ਓਕੇ ਆਮ ਬੰਦੇ ਨੂੰ ਅਪਲਾਈ ਕਰਨੇ, ਉਹ ਕਾਰਬਨ ਫੁੱਟਪ੍ਰਿੰਟਸ ਵਗੈਰਾ ਦੀ ਕੈਲਕੂਲੇਸ਼ਨਾਂ ਕਰਨੀਆਂ ਕਿੰਨੇ ਹੋਣੇ ਨੇ, ਐਗਜ਼ੈਕਟ ਨੰਬਰ ਵਗੈਰਾ, ਉਹ ਕਾਫੀ ਚੈਲੰਜਿੰਗ ਹੋ ਜਾਂਦਾ। ਤੇ ਇਹਦੇ 'ਚ ਯੂਸੀ ਜਾਂ ਤੁਹਾਡੀਆਂ ਆਰਸੀਡੀਜ਼ ਉਹ ਹੈਲਪ ਵੀ ਕਰਦੀਆਂ ਨੇ। ਜਿਹੜਾ ਵੀ ਤੁਹਾਡਾ ਜਿਹੜੀ ਕਾਉਂਟੀ ਪੈਂਦੀ ਆ, ਤੁਸੀਂ ਉੱਥੇ ਯੂਸੀ ਐਕਸਟੈਂਸ਼ਨ ਨੂੰ ਫੋਨ ਕਰੋ, ਉੱਥੇ ਐਡਵਾਈਜ਼ਰ ਜਿਹੜਾ ਵੀ ਹੈਗਾ ਅਸਾਈਨਡ ਉਹ ਤੁਹਾਨੂੰ ਹੈਲਪ ਵੀ ਕਰ ਸਕਦਾ ਇਹਦੇ ਵਿੱਚ। ਤੇ ਦੂਜੀ ਆਪਸ਼ਨ ਇਹ ਹੁੰਦੀ ਆ ਵੀ ਤੁਸੀਂ ਜਿਨ੍ਹਾਂ ਨੂੰ ਬਲੌਕ ਗ੍ਰਾਂਟ ਰੈਸੀਪੀਐਂਟ ਨੇ ਜਿਹੜੇ, ਇਹਨਾਂ ਨੂੰ ਕੰਟੈਕਟ ਕਰ ਲਓ, ਉਹਨਾਂ ਨੇ ਵੀ ਤੁਹਾਡੀ ਉਹ 'ਚ ਹੈਲਪ ਕਰ ਦੇਣੀ ਹੁੰਦੀ ਹੈ ਕਿ ਐਪਲੀਕੇਸ਼ਨ 'ਚ ਕੀ ਸਬਮਿਟ ਕਰਨਾ, ਕਿਹੜੀ ਕਿਹੜੀ ਚੀਜ਼ਾਂ ਚਾਹੀਦੀਆਂ ਨੇ। ਤੇ ਦੋਨੇ ਪ੍ਰੋਗਰਾਮ ਤਾਂ ਸੇਮ ਹੀ ਹੈ, ਹੈਲਥੀ ਸੋਇਲ ਲਾ ਲਓ ਚਾਹੇ ਸਵੀਪ ਲਾ ਲਓ। ਸੋ ਪਰ ਇਹ ਹੈ ਵੀ ਜਿਹਨੇ ਅਪਲਾਈ ਕਰਨਾ ਇਹਨੂੰ ਮਹੀਨਾ ਡੇਢ ਮਹੀਨਾ, ਮੇਰੇ ਹਿਸਾਬ ਨਾਲ ਤਾਂ 1.5 ਤੋਂ 2 ਮਹੀਨੇ ਲੱਗ ਜਾਂਦੇ ਨੇ ਸਾਰੀ ਐਪਲੀਕੇਸ਼ਨ ਦਾ ਜਿਹੜਾ ਕੰਟੈਂਟ ਇਕੱਠਾ ਕਰਨ। ਓਕੇ ਠੀਕ ਜੇ ਹੈ। ਕਿਸੇ ਨੇ ਅਪਲਾਈ ਕਰਨਾ ਤਾਂ ਹੁਣੇ ਟਾਈਮ ਆ, ਤੁਸੀਂ ਸ਼ੁਰੂ ਕਰਨਾ। ਠੀਕ ਆ। ਡਾਕੂਮੈਂਟੇਸ਼ਨ ਉਹ ਸਾਰਾ ਕੁਝ ਕਰਦਿਆਂ ਨੂੰ, ਬਾਕੀ ਸਰਕਾਰੀ ਅਦਾਰਿਆਂ ਦੇ ਵਿੱਚ ਪਤਾ ਹੀ ਆ ਥੋੜਾ ਬਹੁਤਾ ਕੰਮ ਡਿਲੇ ਦੇ ਵਿੱਚ ਜਿਹੜਾ ਉਹ ਚੱਲਦਾ ਹੁੰਦਾ ਆ। ਸੋ ਡਾਕੂਮੈਂਟੇਸ਼ਨ ਪੂਰੀ ਹੋਵੇ ਤਾਂ ਵਧੀਆ ਆ, ਫਿਰ ਕੰਮ ਸੌਖਾ ਜਿਹੜਾ ਉਹ ਰਹਿ ਜਾਂਦਾ ਆ। ਤੇ ਅਗਲੀ ਜਿਹੜੀ ਅਰਸ਼ਦੀਪ ਸਿੰਘ ਆਪਾਂ ਗੱਲ ਕਰਦੇ ਆ, ਜਿਹੜੀ ਈਸਟਰਨ ਟੂਲ ਗਰਾਊਂਡ ਵਾਟਰ ਸਸਟੇਨੇਬਿਲਟੀ ਏਜੰਸੀ GSA ਨੂੰ ਜਿਹੜਾ ਉਹ ਲੈ ਕੇ ਉੱਥੇ ਪਬਲਿਕ ਹੀਅਰਿੰਗ ਹੋ ਰਹੀ ਆ। ਸੋ ਇਹ ਮਸਲਾ ਕੁਛ ਮਹੀਨੇ ਪਹਿਲਾਂ ਕਾਫੀ ਤੂਲ ਫੜਿਆ ਸੀਗਾ। ਸੋ ਕੀ ਲੇਟੈਸਟ ਅਪਡੇਟ ਹੈ ਇਸ ਦੇ ਬਾਰੇ? ਹਾਂਜੀ, ਇਹ ਨਾ ਜਦੋਂ ਜੇ ਤੁਹਾਨੂੰ ਯਾਦ ਹੋਵੇ 6 ਮਹੀਨੇ ਪਹਿਲਾਂ ਦੀ ਗੱਲ ਆ ਰਾਜਕਰਨ ਜੀ, ਤੇ ਉਦੋਂ ਆਪਾਂ ਗਏ ਵੀ ਸੀਗੇ ਤੇ ਇਹਨਾਂ ਦੀ ਮੀਟਿੰਗਸ ਵੀ ਅਟੈਂਡ ਕੀਤੀਆਂ ਸੀ ਕੁਛ ਕੁ ਪਹਿਲਾਂ ਵੀ, ਪਿਛਲੇ ਸਾਲ ਦਾ ਹੀ ਚੱਲ ਰਿਹਾ ਵੈਸੇ ਤਾਂ ਇਹ ਸਿਆਲਾਂ ਦਾ। ਤੇ ਉਦੋਂ ਇਹਨਾਂ ਨੇ ਜਿਵੇਂ ਫੀਸਸ ਤੇ ਪੈਨਲਟੀਜ਼ ਲੱਗੀਆਂ ਸੀ, ਇਹਨਾਂ ਤੇ $270 ਏਕੜ ਫੁੱਟ ਤੇ ਲਾਏ ਸੀਗੇ ਹਨਾ। ਤੇ ਉਹ ਦੂਜੇ ਸਾਲ ਤੋਂ ਉਹਨਾਂ ਨੇ $500 ਤੱਕ ਉਹ ਫੀਸ ਸੀਗੀ ਉਹਨਾਂ ਕੋਲ ਆਪਸ਼ਨ ਐਕਸਟੈਂਡ ਕਰਨ ਦੀ, ਜਿਹੜੇ ਓਵਰ ਯੂਜ਼ ਕਰਦੇ ਆ ਹਨਾ, ਜ਼ਿਆਦਾ ਐਕਸਟ੍ਰੈਕਸ਼ਨ ਕਰਦੇ ਆ। ਤੇ ਉਹ 'ਚ ਜਿੰਨੇ ਵੀ ਵਾਈਟ ਏਰੀਏ ਸੀ ਉਹਨਾਂ ਨੂੰ 12 ਇੰਚ ਤੱਕ ਪਾਣੀ ਇਹਨਾਂ ਨੇ ਦਿੱਤਾ ਸੀਗਾ ਵੀ ਜਿਹੜਾ ਉਦੋਂ ਉੱਪਰ ਲਾਊਗਾ ਫਿਰ ਉਹਦਾ ਉਸ ਹਿਸਾਬ ਨਾਲ ਫਾਈਨ ਲੱਗੂਗਾ। ਤੇ ਆਪਾਂ ਨੂੰ ਪਤਾ ਹੀ ਆ ਵੀ 12 ਇੰਚ ਨਾਲ ਤਾਂ ਕਿਤੇ ਵੀ ਖੇਤੀ ਨਹੀਂ ਹੋਣੀ ਗੀ ਉੱਥੇ ਹਨਾ। ਤੇ ਜਿਵੇਂ ਮੰਡੇਰੇ 28 ਇੰਚ ਸੀ, 28 ਇੰਚ ਦਾ ਵੀ ਇੰਨਾ ਰੌਲਾ ਪਿਆ ਵੀ 28 ਨਾਲ ਵੀ ਹੋ ਸਕਦੀ, ਤੇ 12 ਇੰਚ ਨਾਲ ਕੀ ਹੋਣੀ ਹੈ। ਤੇ ਉਹ ਸਗੋਂ ਉਹਨਾਂ ਦਾ ਉਦੋਂ ਵੀ ਜ਼ਿਆਦਾ ਸਟਰੋਂਗ ਸੀਗਾ ਮੰਡੇਰੇ ਨਾਲ ਵੀ ਜਿਹੜਾ GSP ਸੀਗਾ। ਤੇ ਉਦੋਂ ਉੱਥੇ ਵੀ ਰੌਲਾ ਪਿਆ 2-3 ਮੀਟਿੰਗਾਂ 'ਚ। ਤੇ ਹੁਣ ਉਹਨਾਂ ਨੇ ਜਿਹੜੀ ਹੈਗੀ ਆ ਸਿਟੀ ਆਫ ਵਾਟਰਵੈਲ, ਉੱਥੇ ਪਬਲਿਕ ਹੀਅਰਿੰਗ ਹੋਣੀ ਆ ਗਰਾਊਂਡ ਵਾਟਰ ਐਕਸਟ੍ਰੈਕਸ਼ਨ ਫੀਸ ਨੂੰ ਲੈ ਕੇ, ਇਕੱਲੀ ਫੀਸ ਤੇ ਵੀ ਕੀ ਤੁਸੀਂ ਐਗਰੀ ਕਰਦੇ ਆ ਨਹੀਂ ਐਗਰੀ ਕਰਦੇ ਹਨ। ਤੇ ਪਹਿਲਾਂ ਤਾਂ ਵੀ ਜਿੰਨੇ ਵੀ ਟਲੈਰੀ ਕਾਉਂਟੀ ਦੇ ਗਰੋਅਰ ਨੇ, ਮੈਂ ਤਾਂ ਕਹਿੰਦਾ ਫਰੈਜ਼ਨੋ ਦੇ ਜਾਂ ਨੇੜੇ ਤੇੜੇ ਵੀ, ਪਰ ਜਿਹਨੂੰ ਵੀ ਜੇ ਚਲੇ ਜਾਈਏ ਆਪਾਂ ਹੋਰ ਸਾਲ, ਉਹਨਾਂ ਨੂੰ ਸਾਰਿਆਂ ਨੂੰ ਅਕਤੂਬਰ 5 ਨੂੰ ਵੀਰਵਾਰ ਦੁਪਹਿਰੇ 2 ਵਜੇ ਹੀਅਰਿੰਗ ਆ। ਸਿਟੀ ਆਫ ਵਾਟਰਵੈਲ 291 ਨਾਰਥ ਮੇਨ ਸਟਰੀਟ ਵਾਟਰਵੈਲ ਹੈਗਾ ਇਹਨਾਂ ਦਾ ਐਡਰੈਸ, ਆਪਾਂ ਸ਼ੇਅਰ ਵੀ ਕਰ ਦਿਆਂਗੇ ਲੇਟਰ ਔਨ ਹਨਾ। ਤੇ ਉੱਥੇ ਜਾ ਕੇ ਉਹਨਾਂ ਨੇ ਹਰੇਕ ਨੂੰ 3 ਮਿੰਟ ਦੇਣੇ ਆ ਤੇ ਤੁਸੀਂ ਆਪਦੀ ਅਫੀਸ਼ੀਅਲ ਜਿਹੜੀ ਸਟੇਟਮੈਂਟ ਆ ਉੱਥੇ ਰੈਕਡ ਕਰਾਓ, ਕਿਉਂਕਿ ਐਂਡ ਆਫ ਦਾ ਡੇ ਜਿਵੇਂ ਆਪਾਂ ਮੰਡੇਰੇ ਵੀ ਦੇਖਿਆ ਵੀ ਜਿੰਨਾ ਜ਼ਿਆਦਾ ਆਪਾਂ ਰਿਸਪੌਂਸ ਕਰਾਵਾਂਗੇ ਸਬਮਿਟ, ਚਾਹੇ ਅਗੇਂਸਟ ਹੋਵੇ ਚਾਹੇ ਉਹਦੇ ਫੇਵਰ 'ਚ ਹੋਵੇ, ਉਨਾ ਹੀ ਜ਼ਿਆਦਾ ਵਧੀਆ। ਹੁਣ ਇੱਥੇ ਤਾਂ ਸਾਨੂੰ ਪਤਾ ਵੀ ਅਸੀਂ ਅਗੇਂਸਟ ਹੀ ਜਾ ਕੇ ਵੋਟ ਪਾਉਣੀ ਆ, ਉਹਦੇ ਵੀ ਨਹੀਂ, ਇਹ ਸਹੀ ਨਹੀਂ ਹੈਗਾ ਹਨਾ। ਤੇ ਇਹਨਾਂ ਦੇ ਫੀਸ ਤੇ ਪੈਨਲਟੀਜ਼ ਲੱਗ ਚੁੱਕੀਆਂ ਮੰਡੇਰੇ ਵਾਲੇ ਤੇ, ਉਹ ਜਦੋਂ ਕੇਸ ਹੋਇਆ ਸੀਗਾ ਉਹਨਾਂ ਦਾ ਹੋਲਡ ਤੇ। ਸੋ ਬਿੱਲ ਆ ਚੁੱਕੇ ਸਾਰਿਆਂ ਨੂੰ ਇੱਧਰ। ਸੋ ਇਹੀ ਹੈ ਵੀ ਸਾਰਿਆਂ ਨੂੰ ਅਪਡੇਟ ਵੀ ਉੱਥੇ ਜਾਓ ਤੇ ਤੁਸੀਂ ਜੋ ਵੀ ਸੋਚਦੇ ਆ ਇਹਦੀ ਫੀਸਿਸ ਬਾਰੇ, ਜਿਵੇਂ ਵੀ ਹੈਗਾ GSP, ਉਹਦੇ ਲਈ ਜ਼ਰੂਰ ਆਪਦੀ ਜਿਹੜੀ ਆਪਦਾ ਹੈਗੀ ਇੱਥੋਂ ਦੀ ਪੁਆਇੰਟ ਆਫ ਵਿਊ ਨੂੰ ਰਜਿਸਟਰ ਕਰਾਓ। ਬਿਲਕੁਲ। ਇਹ ਜਿਹੜੀਆਂ ਪਬਲਿਕ ਹੀਅਰਿੰਗਸ ਦੇ ਵਿੱਚ ਜਿੰਨਾ ਜ਼ਿਆਦਾ ਤੁਸੀਂ ਜਾਓਗੇ, ਓਨਾ ਜ਼ਿਆਦਾ ਤੁਹਾਨੂੰ ਇਸ ਦੇ ਬਾਰੇ ਪਤਾ ਲੱਗਦਾ, ਉਨੀ ਜ਼ਿਆਦਾ ਤੁਹਾਡੀ ਆਵਾਜ਼ ਜਿਹੜੀ ਆ ਉਹ ਸੁਣ ਜਿਹੜੀ ਇਸ ਦੇ ਵਿੱਚ ਹੁੰਦੀ ਆ। ਤੇ ਅਗਲੀ ਹਾਂਜੀ ਅਰਸ਼ਦੀਪ ਕੁਝ ਕਹਿਣ ਲੱਗੇ ਸੀ? ਮੈਂ ਇਹਦੇ ਲਈ ਇਹੀ ਕਹਿਣਾ ਸੀਗਾ ਵੀ ਅੱਗੇ ਵੀ ਜਦੋਂ ਅਸੀਂ ਗਏ ਸੀਗੇ ਉਦੋਂ ਥੋੜਾ ਜਿਹਾ ਰਿਸਪੌਂਸ ਸਲੋ ਸੀਗਾ ਉੱਥੇ ਦੇ ਗਰੋਅਰਸ ਦਾ। ਠੀਕ ਹੈ। ਤੇ ਕਿਉਂਕਿ ਫੀਸ ਟਲੇਰੀ ਜਿਹੜੀ ਈਸਟਰਨ ਟੂਲੀ 'ਚ ਵੀ ਆਲਮੋਸਟ 70,000 ਏਕੜ, ਜੇ ਮੇਰੇ ਨੰਬਰ ਗਲਤ ਨਹੀਂ ਹੈਗੇ ਤਾਂ ਵਾਈਟ ਏਰੀਆ 'ਚ ਆਉਂਦੀ ਹੈ। 70,000 ਏਕੜ ਦੇ ਗਰੋਅਰਾਂ ਨੂੰ ਉੱਥੇ ਪਹੁੰਚਣਾ ਚਾਹੀਦਾ। ਸੋ ਉੱਥੇ ਅੱਗੇ 10 ਜਣੇ ਗਏ ਸੀ, ਸੋ ਉਹਦੇ ਨਾਲ ਫਿਰ ਉਹ ਗੱਲ ਨਹੀਂ ਬਣਦੀ। ਇਹ ਗੱਲ ਤਾਸ਼ਦੀਪ ਮੈਂ ਦੇਖਿਆ ਵੀ ਆਪਾਂ ਸਾਰੇ ਪਾਸੇ ਹੀ ਜਦੋਂ ਦੇਖਦੇ ਹਾਂ, ਕੋਈ ਵੀ ਮੁੱਦਾ ਹੋਵੇ, ਮੁੱਦਾ ਸਾਰਿਆਂ ਦਾ ਸਾਂਝਾ ਹੁੰਦਾ, ਪਰ ਪਹਿਲ ਕਦਮੀ ਕਰਨ ਵਾਲੇ ਥੋੜ੍ਹੇ ਲੋਕ ਹੁੰਦੇ ਆ। ਪਰ ਜਿੰਨੇ ਜ਼ਿਆਦਾ ਜਾਓਗੇ ਉਨਾ ਜ਼ਿਆਦਾ ਕੰਮ ਸੁਖਾਲਾ ਜਿਹੜਾ ਹੋ ਜਾਂਦਾ ਆ, ਤੁਹਾਡੇ ਲਈ ਵੀ, ਤੁਹਾਡੇ ਗਰੁੱਪ ਲਈ ਵੀ, ਸਾਰਿਆਂ ਦੇ ਲਈ।
ਵੀ ਤੁਸੀਂ ਆਪਣੀ ਆਵਾਜ਼ ਜਿਹੜਾ ਜ਼ਿਆਦਾ ਉੱਚੀ ਇੱਕ ਹਿਸਾਬ ਦੇ ਨਾਲ ਉਠਾ ਸਕਦੇ ਆ। ਸੋ ਬੈਟਰ ਆ ਵੀ ਵੱਧ ਤੋਂ ਵੱਧ ਜਿਹੜੇ ਉਹ ਤੁਸੀਂ ਜਾਓ। ਅਜੇ ਦਿਨ ਪਏ ਨੇ, ਤੁਸੀਂ ਕਰ ਸਕਦੇ ਆ ਆਪਣੇ ਜਾਣੇ ਇਕੱਠੇ ਹੋ ਕੇ ਪਹੁੰਚੋ 5 ਤਰੀਕ ਨੂੰ ਵੀਰਵਾਰ ਨੂੰ ਆ। ਨੋ ਡਾਊਟ ਇਹ ਵੀਕਡੇਜ਼ ਦੇ ਵਿੱਚ ਦੁਪਹਿਰ ਕੁ ਜਿਹਦਾ ਟਾਈਮ ਹੁੰਦਾ, ਲੋਕ ਬਿਜ਼ੀ ਵੀ ਹੁੰਦੇ ਆ, ਪਰ ਆਪਣੇ ਮਸਲੇ ਦੇ ਲਈ ਤੁਹਾਨੂੰ ਇਸ ਚੀਜ਼ ਨੂੰ ਜਿਹੜਾ ਜ਼ਰੂਰ ਇਕੱਠੇ ਜਿਹੜਾ ਉਹ ਹੋਣਾ ਹੀ ਪੈਣਾ ਹੈਗਾ ਆ। ਤੇ ਅਗਲੀ ਅਰਸ਼ਦੀਪ ਸਿੰਘ ਗੱਲ ਕਰੀਏ ਜਿਹੜੇ ਨਿਆਣਿਆਂ ਦੇ ਲਈ ਆ, ਨਿਆਣਿਆਂ ਤੇ ਪਰਿਵਾਰਾਂ ਦੇ ਲਈ ਸਬਜ਼ੀਆਂ ਤੋੜਨ ਵਾਲਾ ਰੀਸੈਂਟਲੀ ਆਪਾਂ ਇਹ ਕਵਰ ਵੀ ਕੀਤੀ ਸੀਗੀ, ਜਿਸ ਦੇ ਵਿੱਚ ਉੱਥੇ ਸਬਜ਼ੀਆਂ ਤੋੜਨ ਦੇ ਲਈ ਵੀ ਉਹ ਜਿਹੜਾ CDFA ਦੇ ਦੁਆਰਾ ਤੇ ਤੁਹਾਡੇ ਪੱਗ ਦੇ ਦੁਆਰਾ ਤੇ ਪ੍ਰੋਫੈਸਰਸ ਨੇ ਲਗਾਈਆਂ ਸੀਗੀਆਂ ਦੇਸੀ ਸਬਜ਼ੀਆਂ, ਉਸ ਦਾ ਸੋ ਉਸੇ ਦਾ ਇਹ ਅਗਲੀ ਕੜੀ ਕਹਿ ਸਕਦੇ ਆਪਾਂ। ਹਾਂਜੀ ਜੀ, ਇਹ ਇਹਨਾਂ ਦਾ ਪ੍ਰੋਗਰਾਮ ਅੱਡ ਆ, ਬਟ ਹਾਂ ਉਹਨੂੰ ਕਰ ਸਕਦੇ ਆ ਰਿਲੇਟ ਦੋਨਾਂ ਨੂੰ, ਹਨ। ਤੇ ਇਹਦੇ ਵਿੱਚ ਇੱਕ ਆਰਗੇਨਾਈਜੇਸ਼ਨ ਬਣਾਈ ਸੀਗੀ ਜਿਸ 'ਚ ਡਾਕਟਰ ਗੁਰੀਤ ਬਰਾੜ ਹੈ, ਡਾਕਟਰ ਰਣਜੀਤ ਰਿਆੜ ਹੈ ਤੇ ਇੱਕ ਦੋ ਯੂਨੀਵਰਸਿਟੀ ਦੇ ਹੋਰ ਪ੍ਰੋਫੈਸਰ ਨੇ ਫਰੈਜ਼ਨੋ ਸਟੇਟ ਦੇ, ਉਹ ਇਨਵੋਲਵ ਨੇ ਹੈਵੀਲੀ। ਉਹਨਾਂ ਨੇ ਬੱਚਿਆਂ ਲਈ ਬਣਾਈ ਸੀਗੀ, ਇਹਨਾਂ ਨੂੰ 3-4 ਸਾਲ ਹੋ ਗਏ ਚੱਲਦੀ ਨੂੰ, ਫਾਰਮਜ਼ ਆਰ ਅਸ। ਉਹਦੇ 'ਚ ਸਿਰਫ ਸਾਰੀ ਡੈਡੀਕੇਸ਼ਨ ਬੱਚਿਆਂ ਲਈ ਹੁੰਦੀ ਆ। ਉਹਨਾਂ ਨੂੰ ਦਿਖਾਉਂਦੇ ਆ ਵੀ ਕਿਵੇਂ ਸਬਜ਼ੀਆਂ ਉੱਗਦੀਆਂ ਨੇ, ਕਿਹੋ ਜਿਹੀਆਂ ਚੀਜ਼ਾਂ ਬੱਚੇ ਦੇਖ ਸਕਦੇ। ਜਿਵੇਂ ਮੈਂ ਪਿਛਲੀ ਵਾਰ ਪਿਛਲੀ ਵਾਰ ਦੀ ਜਿਹੜੀ ਈਵੈਂਟ ਸੀ, ਉਹ 'ਚ ਉਹਨਾਂ ਨੇ ਮਿੱਟੀਆਂ ਲੈਂਦੀਆਂ ਸੀ ਅੱਡ ਸਾਰੀਆਂ। ਆਪਾਂ ਨੇ ਇੱਥੇ ਦੇਖਦੇ ਹਾਂ ਕਦੇ ਕੋਈ ਕਾਲੀ ਮਿੱਟੀ ਹੁੰਦੀ ਹੈ, ਕਿਤੇ ਲਾਲ ਹੁੰਦੀ ਹੈ, ਕਿਤੇ ਰੇਤਲੀ ਹੈ, ਕਿਤੇ ਨਹੀਂ। ਉਹੋ ਜਿਹੀਆਂ ਚੀਜ਼ਾਂ ਬੱਚਿਆਂ ਨੂੰ ਬੇਸਿਕ ਡਿਫਰੈਂਸ ਦੱਸਦੇ ਆ ਵੀ ਕੀ ਮਿੱਟੀ 'ਚ ਡਿਫਰੈਂਸ ਹੁੰਦਾ। ਫਿਰ ਸਬਜ਼ੀ ਆਪ ਤੋੜਨ ਦਿੰਦੇ ਆ, ਕਿਹੜੀ ਸਬਜ਼ੀ ਕਿੱਥੇ ਲੱਗਦੀ ਹੈ। ਸੋ ਇਹ ਬੜਾ ਵਧੀਆ ਪ੍ਰੋਗਰਾਮ ਬੱਚਿਆਂ ਲਈ ਉਹਨਾਂ ਨੇ ਡਿਜ਼ਾਈਨ ਕੀਤਾ ਹੋਇਆ ਤੇ ਉਹਦੇ ਲਈ ਵਰਕਸ਼ਾਪ ਕਰਾਉਂਦੇ ਰਹਿੰਦੇ ਨੇ ਇਹ। ਤੇ ਇਸ ਵਾਰ ਵੀ ਵਰਕਸ਼ਾਪ ਇਹਨਾਂ ਨੇ ਇਸ ਸ਼ਨੀਵਾਰ ਨੂੰ ਆਰਗੇਨਾਈਜ਼ ਕੀਤੀ ਆ, ਸਵੇਰੇ 10 ਵਜੇ ਸਿੰਘ 1677 ਸਾਊਥ ਮਕਾਲ ਐਵਨਿਊ ਸਿੰਘ। ਤੇ ਜੇ ਕਿਸੇ ਦਾ ਕੋਈ ਕੁਐਸਚਨ ਹੋਵੇ ਤਾਂ ਤੁਸੀਂ 559 259 3446 ਤੇ ਫੋਨ ਵੀ ਕਰ ਸਕਦੇ ਆ, ਇਹਨਾਂ ਨੂੰ ਟੈਕਸਟ ਕਰਕੇ ਆਪਦਾ ਨਾਮ ਦੱਸ ਸਕਦੇ ਆ ਵੀ ਅਸੀਂ ਆਵਾਂਗੇ। 5592593446 ਡਾਕਟਰ ਬਰਾੜ ਤੇ ਡਾਕਟਰ ਰਣਜੀਤ ਰਿਆੜ ਉੱਥੇ ਹੋਣਗੇ, ਉਹਨਾਂ ਨੂੰ ਆਪਾਂ ਕੰਟੈਕਟ ਵੀ ਕਰ ਸਕਦੇ ਹਾਂ। ਪਰ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਆਉਣਾ, ਇਹ ਉਹਨਾਂ ਲਈ ਇਵੈਂਟ ਆ, ਜਿੰਨੇ ਵੱਧ ਤੋਂ ਵੱਧ ਬੱਚੇ ਹੋਣ ਜ਼ਿਆਦਾ ਬੈਟਰ। ਬਿਲਕੁਲ, ਉਹ ਸਮਾਂ ਰਹਿੰਦੇ ਇਹੋ ਜਿਹੀਆਂ ਚੀਜ਼ਾਂ ਦੇ ਨਾਲ ਜੁੜੇ ਰਹਿਣਗੇ ਤਾਂ ਪਿਆਰ ਬਣਿਆ ਰਹੂਗਾ। ਆਪਾਂ ਚਾਹੁੰਦੇ ਹਾਂ ਵੀ ਫੈਮਿਲੀ ਫਾਰਮਸ ਬਚੇ ਰਹਿਣ, ਉਹ ਤਾਂ ਹੀ ਬਚਣੇ ਆ ਜੇ ਨਿਆਣੇ ਇਸ ਦੇ ਵਿੱਚ ਹਿੱਸਾ ਲੈਣਗੇ। ਸ਼ੁਰੂਆਤ ਛੋਟੀ ਚੀਜ਼ ਤੋਂ ਹੁੰਦੀ ਆ, ਪਹਿਲੋਂ ਤੁਸੀਂ ਘਰੇਲੂ ਬਗੀਚੀ ਕਰਦੇ ਆ, ਬਾਗਬਾਨੀ ਕਰਦੇ ਆ, ਫਿਰ ਜਿਹੜਾ ਕਮਰਸ਼ੀਅਲ ਵਾਲੇ ਪਾਸੇ ਨੂੰ ਬੰਦਾ ਜਿਹੜਾ ਉਹ ਤੁਰਦਾ ਆ। ਸੋ ਪਹੁੰਚੋ ਜ਼ਰੂਰ ਜੀ, 23 ਤਰੀਕ ਨੂੰ ਆ ਸੈਟਰਡੇ ਨੂੰ 10 ਵਜੇ ਤੋਂ 12 ਵਜੇ ਤੱਕ। ਸੇਮ ਪਲੇਸ ਹੀ ਆ ਸੈਂਗਰ ਦੇ ਵਿੱਚ ਜਿੱਥੇ ਪਿਛਲੀ ਵਾਰੀ ਹੋਇਆ ਸੀ, 1677 ਸਾਊਥ ਮਕਾਲ ਐਵਨਿਊ ਦੇ ਉੱਤੇ। ਤੇ ਨਿਆਣਿਆਂ ਦੇ ਲਈ ਫਿਰ ਪੀਜ਼ਾ ਡੋਨਟ ਵੀ ਜਿਹੜਾ ਕਹਿੰਦੇ ਉਹ ਤਾਂ ਦੇਣਾ ਆ। ਸੋ ਇਸ ਬਹਾਨੇ ਜਾਓ ਤੇ ਜਾ ਕੇ ਸਬਜ਼ੀਆਂ ਸੁਬਜ਼ੀਆਂ ਦੇਖੋ, ਕਈ ਦੀ ਪ੍ਰੇਮ ਜਿਹੜਾ ਉਸ ਦੇ ਵਿੱਚ ਪੈਂਦਾ ਆ। ਦੱਸ ਰਹੇ ਸੀ ਤੁਸੀਂ ਨਾ ਜਿੱਦਾਂ ਵੱਖ-ਵੱਖ ਤਰ੍ਹਾਂ ਦੀਆਂ ਮਿੱਟੀਆਂ, ਗੰਡੋਏ ਤੇ ਹੋਰ ਕਈ ਚੀਜ਼ਾਂ ਜਿਹੜੀਆਂ ਉਹ ਵੀ ਦਿਖਾਉਂਦੇ ਆ। ਸੋ ਨਿਆਣਿਆਂ ਦੇ ਲਈ ਕਾਫੀ ਇੱਕ ਰੋਚਕ ਚੀਜ਼ ਜਿਹੜੀ ਉਹ ਹੋਊਗੀ। ਆਪਣੇ ਵੀ ਜਿਨ੍ਹਾਂ ਨੇ ਨਈ ਚੀਜ਼ਾਂ ਇਹ ਦੇਖੀਆਂ ਉਹਨਾਂ ਨੂੰ ਵੀ ਸਿੱਖਣ ਨੂੰ ਜਿਹੜਾ ਕਈ ਕੁਛ ਜਿਹੜਾ ਉਹ ਮਿਲ ਸਕਦਾ ਹੈ। ਤੇ ਆਪਾਂ ਜਿਹੜੇ ਹੁਣ ਅਰਸ਼ਦੀਪ ਸਿੰਘ ਮੇਨ ਅੱਜ ਦੇ ਟੌਪਿਕ ਦੇ ਉੱਤੇ ਵੱਧਦੇ ਹਾਂ, ਟੈਕਨੋਲੋਜੀ। ਖੇਤੀਬਾੜੀ ਦੇ ਵਿੱਚ ਟੈਕਨੋਲੋਜੀ ਦਾ ਪਸਾਰ ਲਗਾਤਾਰ ਵੱਧ ਰਿਹਾ ਆ, ਚਾਹੇ ਉਹ ਆਟੋਮੈਟਿਕ ਸਪਰੇਅਰਸ ਹੋਣ ਡਰੋਨਸ ਦੇ ਨਾਲ ਜਿਹੜੀ ਉਹ ਕਾਸ਼ਤ ਕਰਨੀ ਹੋਵੇ ਫਰੂਟਸ ਦੀ, ਉਹ ਵਾਲੇ ਪਾਸੇ ਨੂੰ। ਸੋ ਟੈਕਨੋਲੋਜੀ ਤੇ ਖੇਤੀਬਾੜੀ ਹੁਣ ਹੌਲੀ ਹੌਲੀ ਕਹਿ ਸਕਦੇ ਵੀ ਇਹਨਾਂ ਦਾ ਪਿਆਰ ਆਪਸ 'ਚ ਗੂੜਾ ਹੁੰਦਾ ਜਾਂਦਾ। ਆਪਾਂ ਕਿੱਦਾਂ ਇਸ ਨੂੰ ਤੁਸੀਂ ਡਿਸਕ੍ਰਾਈਬ ਕਰਦੇ ਆ? ਦੇਖੋ, ਜਦੋਂ ਆਪਾਂ ਅੱਗੇ ਵੀ ਬਹੁਤ ਵਾਰ ਇਹ ਗੱਲ ਕਰਦੇ ਹਾਂ ਬਈ ਜਿਹੜੀ ਖੇਤੀਬਾੜੀ ਆ ਨਾ, ਉਹ ਬਹੁਤ ਜ਼ਿਆਦਾ ਬਦਲਾਅ ਦੇ ਵਿੱਚੋਂ ਲੰਘ ਰਹੀ ਆ ਤੇ ਬਹੁਤ ਵੱਡੇ ਬਦਲਾਅ ਆ ਰਹੇ ਨੇ। ਹੁਣ ਤੱਕ ਕਿਸੇ ਵੀ ਖਿੱਤੇ 'ਚ ਦੇਖ ਲਈਏ ਆਪਾਂ, ਉਹ ਹੈਗਾ ਤਾਂ ਵੈਸੇ ਸਾਰਿਆਂ ਪਾਸੇ ਉਹੀ ਬਰਾਬਰ ਹੀ ਆ, ਕੰਮ ਚੱਲ ਰਿਹਾ ਜੋ ਚੱਲ ਰਿਹਾ। ਤੇ ਪਰ ਹੁਣ ਤੱਕ ਜਿੰਨਾ ਵੀ ਖੇਤੀ 'ਚ ਬਦਲਾਅ ਆਇਆ ਨਾ, ਉਹ ਬੜਾ ਥੋੜਾ ਬਦਲਾਅ ਆਉਂਦਾ ਸੀ। ਕੋਈ ਨਵਾਂ ਬੀਜ ਆ ਗਿਆ, ਕੋਈ ਨਵਾਂ ਦਰਖਤ ਆ ਗਿਆ ਕਿਸ ਤਰੀਕੇ ਦਾ। ਪਰ ਹੁਣ ਪਿਛਲੇ 5-7 ਸਾਲਾਂ 'ਚ ਜਿਹੜਾ ਬਦਲਾਅ ਉਹ ਬਹੁਤ ਹੀ ਤੇਜ਼ੀ ਨਾਲ ਆ। ਮਤਲਬ ਚੀਜ਼ਾਂ ਮੁੱਢ ਤੋਂ ਹੀ ਬਦਲ ਰਹੀਆਂ ਨੇ, ਹਨਾ, ਵੀ ਕਿਵੇਂ ਖੇਤੀ ਕਰਦੇ ਸੀ ਜਾਂ ਕਿਵੇਂ ਨਹੀਂ ਕਰਦੇ ਸੀ। ਤੇ ਉਸ ਬਦਲਾਅ 'ਚ ਜੇ ਆਪਾਂ ਦੇਖਦੇ ਹਾਂ ਵੀ ਅਸੀਂ ਕਿੱਥੇ, ਸਾਨੂੰ ਕਿੰਨੀਆਂ ਕੁ ਚੀਜ਼ਾਂ ਦਾ ਪਤਾ। ਹੁਣ ਸਾਡੇ ਕੋਲ ਅੱਗੇ ਕਹਿੰਦੇ ਹੁੰਦੇ ਆ, ਮੈਂ ਅੱਗੇ ਪਹਿਲਾਂ ਇਹ ਸੋਚਦਾ ਹੁੰਦਾ ਸੀ 2 ਆਪਸ਼ਨਾਂ ਨੇ, ਜਾਂ ਤੁਸੀਂ ਇੱਧਰ ਨੂੰ ਕਰ ਲਓ ਜਾਂ ਨਹੀਂ। ਹੁਣ ਸਾਡੇ ਕੋਲ ਆਪਸ਼ਨ ਨਹੀਂ ਰਹੀ। ਹੁਣ ਸਾਨੂੰ ਟੈਕਨੋਲੋਜੀ ਦੇ ਨਾਲ ਹੀ ਤੁਰਨਾ ਪੈਣਾ ਜੇ ਅਸੀਂ ਸਰਵਾਈਵ ਕਰਨਾ। ਹਾਂ,
ਹੁਣ ਉਹਦੇ ਬਿਨਾਂ ਕੋਈ ਹੈ ਨਹੀਂ, ਇਹ ਨਹੀਂ ਹੈਗਾ ਵੀ ਆਪਾਂ ਬਚ ਸਕਦੇ ਹਾਂ। ਗੁਜ਼ਾਰਾ ਨਹੀਂ। ਤੇ ਹਾਂ, ਇਹ ਹੁਣ ਇਹ ਹੈ ਵੀ ਕਿਹੜੀ ਟੈਕਨੋਲੋਜੀ ਤੁਹਾਨੂੰ ਹੁਣ ਫਿੱਟ ਬਹਿੰਦੀ ਹੈ ਤੇ ਕਿਹੜੀ ਲਈ ਤੁਹਾਨੂੰ ਹਜੇ ਉਹ ਮਹਿੰਗੀ ਆ ਤੁਹਾਡੇ ਤੇ, ਜਾਣੀ ਜਾਂ ਤੁਹਾਡਾ ਖੇਤ ਛੋਟਾ ਜਾਂ ਜਿਵੇਂ ਵੀ ਹੈ ਵੀ ਹਜੇ ਨਹੀਂ ਅਫੋਰਡ ਕਰ ਸਕਦੇ। ਜਿਹੜੀਆਂ ਚੀਜ਼ਾਂ ਹੁਣ ਮਹਿੰਗੀਆਂ ਨੇ ਹੌਲੀ ਹੌਲੀ ਉਹ ਵੀ ਸਸਤੀਆਂ ਹੋ। ਜੇ ਆਪਾਂ ਬਰੋਡਲੀ ਗੱਲ ਕਰੀਏ ਤਾਂ ਜੇ UN ਦੀ ਰਿਪੋਰਟਸ ਦੇਖੀਏ ਨਾ ਜਿਹੜੀਆਂ ਖੇਤੀਬਾੜੀ ਦੇ ਰਿਲੇਟਡ ਵੀ ਨੇ, ਤਾਂ UN ਦੀ ਜਿਹੜੀ ਸਟੱਡੀ ਆ ਉਹ ਇਹ ਕਹਿੰਦੀ ਆ ਵੀ 2050 ਤੱਕ 10 ਬਿਲੀਅਨ ਲੋਕਾਂ ਨੇ ਧਰਤੀ ਤੇ ਆ ਜਾਣਾ, ਹਨਾ, ਐਗਜ਼ਿਸਟ ਕਰਨਾ। ਉਹਨਾਂ ਦੇ ਵਿੱਚੋਂ 10% ਲੋਕ ਭੁੱਖੇ ਰਹਿਣਗੇ। ਅੱਛਾ, ਠੀਕ ਹੈ, ਹਾਂਜੀ। ਜਿਹੜੀ ਫੂਡ ਦੀ ਸਰਜ ਹੈ ਉਹ ਹਰੇਕ ਸਾਲ 23% ਸਾਨੂੰ ਰਿਕੁਆਇਰਡ, ਵੀ ਹਰੇਕ ਸਾਲ ਸਾਨੂੰ ਪਿਛਲੇ ਸਾਲ ਨਾਲੋਂ 23% ਜ਼ਿਆਦਾ ਖਾਣ ਫੂਡ ਬਣਾਉਣਾ ਪੈਣਾ ਤਾਂ ਕਿ ਅਸੀਂ ਸਾਰਿਆਂ ਨੂੰ ਖਵਾ ਸਕੀਏ। ਫਿਰ ਤਾਂ ਗਰੋਵਰਸ ਤੇ ਕਾਫੀ ਜ਼ਿਆਦਾ ਪ੍ਰੈਸ਼ਰ ਰਹਿੰਦਾ ਇਸ ਚੀਜ਼ ਨੂੰ ਲੈ ਕੇ। ਬਿਲਕੁਲ ਜੀ। ਜਿਹੜੀ ਹੁਣ 2050 ਤੱਕ ਉਹਨਾਂ ਦੇ ਨੰਬਰ ਨੇ, ਉਹ ਕਹਿੰਦੇ ਨੇ ਵੀ 70 ਤੋਂ 80% ਓਵਰਆਲ ਫੂਡ ਦੀ ਗਰੋਥ ਚਾਹੀਦੀ ਹੈ, ਪ੍ਰੋਡਕਸ਼ਨ ਦੀ। ਜੇ ਜਾਂ ਤਾਂ ਆਪਾਂ ਖੇਤੀ ਵਾਲੀ ਜ਼ਮੀਨ ਵਧਾ ਲਈਏ, ਜੇ 70 ਤੋਂ 80% ਖੇਤੀ ਵਾਲੀ ਜ਼ਮੀਨ ਕਿਤੇ ਹੋਰ ਐਡ ਕਰ ਲਈਏ ਤੇ ਫਿਰ ਉਹ ਡਿਮਾਂਡ ਪੂਰੀ ਹੋ ਜੂਗੀ। ਤੇ ਜੇ ਉਹ ਨਹੀਂ ਕਰਦੇ ਤਾਂ ਫਿਰ ਜਿਹੜੀ ਹੈਗੀ ਆ ਉਹਦੇ ਤੋਂ 70 ਤੋਂ 80% ਜ਼ਿਆਦਾ ਪ੍ਰੋਡਕਸ਼ਨ ਲੈਣ ਲੱਗ ਜੀ। ਠੀਕ ਹੈ ਨਾ, ਉਹਨੂੰ ਕਵਰ ਕਰਨ ਲਈ। ਤੇ ਪਰ ਉਹ ਆਪਾਂ ਨੂੰ ਪਤਾ ਵੀ ਉਹ ਹੋਣਾ ਨਹੀਂ, ਕਿਉਂਕਿ ਦਿਨੋਂ ਦਿਨ ਜਿੱਥੇ ਵੀ ਦੇਖ ਲਈ, ਆਪਾਂ ਪੰਜਾਬ ਦੀ ਵੀ ਗੱਲ ਕਰਦੇ ਹਾਂ, ਇੱਥੇ ਦੀ ਵੀ ਗੱਲ ਕਰਦੇ ਹਾਂ, ਜ਼ਮੀਨ ਸੁੰਗੜਦੀ ਜਾਂਦੀ ਹੈ ਜਿਹੜੀ ਖੇਤੀ ਵਾਲੀ ਆ, ਕਿਉਂਕਿ ਪਾਣੀ ਨਹੀਂ ਹੈ। ਠੀਕ ਹੈ, ਜਿੱਥੇ ਪਾਣੀ ਹੈ ਉੱਥੇ ਖੇਤੀ ਹੋ ਨਹੀਂ ਸਕਦੀ ਜਿਸ ਹਿਸਾਬ ਨਾਲ ਲੱਗੇ, ਹਨਾ। ਸੋ ਇਸ ਚੀਜ਼ਾਂ ਨੂੰ ਦੇਖ ਕੇ ਜਿਹੜਾ ਵੀ ਵੱਡੀਆਂ ਜਿਹੜੇ ਕੰਪਨੀਆਂ ਨੇ ਉਹ ਜੰਪ ਕਰ ਰਹੀਆਂ ਨੇ ਇਸ ਮਾਰਕੀਟ ਦੇ ਵਿੱਚ, ਵੀ ਜਿਹੜੀ ਆਲਰੇਡੀ ਖੇਤੀ ਹੋ ਰਹੀ ਹੈ ਨਾ, ਉਹਦੀ ਪ੍ਰੋਡਕਟਿਵਿਟੀ, ਉਹਨੂੰ ਐਫੀਸ਼ੀਐਂਟਲੀ ਕੀਤਾ ਜਾਵੇ, ਉਹਦੀ ਉਹ ਪ੍ਰੋਡਕਟਿਵਿਟੀ ਵਧਾਈ ਜਾਵੇ। ਉਹਦਾ ਹੁਣ ਇੱਕ ਤਰੀਕਾ ਇਹ ਹੈ ਵੀ ਟੈਕਨੋਲੋਜੀ ਲੈ ਕੇ ਆਓ ਤੇ ਉਹਨੂੰ ਵਧਾਓ। ਠੀਕ ਹੈ, ਚਾਹੇ ਹੁਣ ਆਪਾਂ ਉਹਦੇ ਨਾਲ ਅਗਰੀ ਕਰਦੇ ਹਾਂ, ਚਾਹੇ ਨਹੀਂ ਅਗਰੀ ਕਰਦੇ, ਹਨਾ। ਜਿਵੇਂ ਕਈ ਇੱਕ ਸੋਚ ਵਿਚਾਰਧਾਰਾ ਇਹ ਹੈਗੀ ਹੈ ਵੀ ਆਪਾਂ ਨੂੰ ਬੀਜਾਂ ਨੂੰ ਬੜਾ ਜੈਨੇਟਿਕਲੀ ਛੇੜਛਾੜ ਨਹੀਂ ਕਰਨੀ ਚਾਹੀਦੀ, ਜਿਵੇਂ ਉਹ ਜਿਸ ਏਰੀਏ ਦੇ ਹੈਗੇ ਆ ਉਵੇਂ ਉਹਨਾਂ ਨੂੰ ਚੱਲਣ ਦੇਣਾ ਚਾਹੀਦਾ। ਉਹਦੇ ਨਾਲ ਪਰ ਫਿਰ ਜ਼ਰੂਰਤਾਂ ਨਹੀਂ ਪੂਰੀਆਂ ਹੁੰਦੀਆਂ। ਹਾਂ, ਦੂਜੇ ਜਿਵੇਂ ਇੱਕ ਇਹ ਵਿਚਾਰਧਾਰਾ ਵੀ ਤੁਸੀਂ ਆਰਗੈਨਿਕਲੀ ਕਰੋ, ਤੁਸੀਂ ਨਾ ਜਿਹੜੇ ਕੈਮੀਕਲ ਆ ਜਾਂ ਫਰਟੀਲਾਈਜ਼ਰ ਐਡ ਕਰੋ। ਉਹਦੇ ਨਾਲ ਤਾਂ ਆਪਾਂ ਅੱਜ ਦੀ ਦੁਨੀਆ ਨੂੰ ਨਹੀਂ ਰੋਟੀ ਖਵਾ ਸਕਦੇ, ਤੇ ਜੇ ਆਪਣੇ ਕੋਲ 10 ਬਿਲੀਅਨ ਲੋਕ ਆਉਂਦੇ ਤਾਂ ਉਹਨਾਂ ਨੂੰ ਕਿੱਥੋਂ ਰੋਟੀ ਖਵਾਉਣੀ। ਉਹਦਾ ਕੋਈ ਹੱਲ ਨਹੀਂ ਹੈਗਾ, ਚਾਹੇ ਆਪਾਂ ਅਗਰੀ ਕਰਦੇ ਹਾਂ, ਜਿਵੇਂ ਆਪਾਂ ਚਾਹੇ ਸਹਿਮਤ ਹਾਂ ਚਾਹੇ ਨਹੀਂ ਸਹਿਮਤ, ਟੈਕਨੋਲੋਜੀ ਨੇ ਖੇਤੀ ਦੇ ਵਿੱਚ ਆਉਣਾ ਹੀ ਆਉਣਾ, ਤੇ ਉਹ ਬਹੁਤ ਤੇਜ਼ੀ ਨਾਲ ਆ ਰਹੀ ਹੈ ਜੀ। ਸੋ ਜੇ ਰੀਅਲਿਸਟਿਕ ਵਰਲਡ ਦੀ ਗੱਲ ਕਰੀਏ ਤਾਂ ਉਹ ਗੱਲਾਂ ਆਈਡੀਅਲੀ ਤਾਂ ਚੰਗੀਆਂ ਲੱਗਦੀਆਂ, ਪਰ ਰੀਅਲਿਸਟਿਕਲੀ ਉਹ ਹੈ ਨਹੀਂ, ਕਾਰਗਰ ਨਹੀਂ ਹੋਣਗੀਆਂ। ਅੱਜ ਦੀ ਤਰੀਕ 'ਚ ਦੇਖੋ, ਆਪਾਂ ਇਹ ਕਹਿ ਸਕਦੇ ਹਾਂ ਵੀ ਕਾਰਗਰ ਨਹੀਂ ਹੈ। ਕੱਲ ਨੂੰ ਕੋਈ ਚੀਜ਼ ਇਹੋ ਜਿਹੀ ਬਣ ਜੇ ਵੀ ਆਰਗੈਨਿਕਲੀ ਵੀ ਸਾਡੀ ਪ੍ਰੋਡਕਸ਼ਨ ਉਦੀ ਹੋ ਜੇ, ਉਹ ਗੱਲ ਵੱਖਰੀ ਹੈ, ਪਰ ਅੱਜ ਦੀ ਤਰੀਕ 'ਚ ਨਹੀਂ ਹੈਗੀ। ਸੋ ਇਸ ਕਰਕੇ ਇਹ ਤਾਂ ਹੁਣ ਪੱਕਾ ਹੀ ਤੈਅ ਹੈ ਨਾ ਵੀ ਟੈਕਨੋਲੋਜੀ ਨੇ ਪੂਰਾ ਖੇਤੀ ਤੇ ਟੇਕ ਓਵਰ ਕਰਨਾ ਅਗਲੇ 5 ਤੋਂ 8 ਸਾਲ ਦੇ ਵਿੱਚ, ਇਹਦੇ ਵਿੱਚ ਜਿਹੜੇ ਇਹਨਾਂ ਦੇ ਨੰਬਰ ਗਏ। ਹਾਂਜੀ ਅਰਸ਼ਦੀਪ ਸਿੰਘ, ਇਹਦੇ ਵਿੱਚ ਜਦੋਂ ਟੈਕਨੋਲੋਜੀ ਆਉਂਦੀ ਆ, ਹੁਣ ਜਿੱਦਾਂ ਬਿਲ ਗੇਟਸ ਆ, ਉਹਦੀ ਅਕਸਰ ਉਦਾਹਰਨ ਦਿੱਤੀ ਜਾਂਦੀ ਆ ਵੀ ਐਡੀ ਟੈਕਨੋਲੋਜੀ ਦਾ ਜਿਹੜਾ ਉਹ ਕੰਪਨੀ ਦਾ ਜਿਹੜਾ ਬੰਦਾ ਆ, ਉਹ 1 ਲੱਖਾਂ ਏਕੜਾਂ ਦੇ ਹਿਸਾਬ ਦੇ ਨਾਲ ਉਹ ਖਰੀਦ ਰਿਹਾ ਆ, ਸਭ ਤੋਂ ਵੱਡਾ ਫਾਰਮਰ ਇੱਕ ਹਿਸਾਬ ਦੇ ਨਾਲ ਉਹ ਬਣ ਰਿਹਾ ਆ। ਤੇ ਜਦੋਂ ਕਾਰਪੋਰੇਟ ਜਿੱਥੇ ਆਉਣਾ, ਜਿਹੜਾ ਟੈਕਨੋਲੋਜੀ ਦੇ ਨਾਲ ਜੁੜੇ ਆ, ਇਵੈਂਚੁਅਲੀ ਜਿਹੜਾ ਉਗਾਊਗਾ ਉਹੀ ਖਾਊਗਾ, ਜਿਹਦੇ ਕੋਲ ਪਾਣੀ ਆ ਉਹੀ ਇਹ ਸਾਰੀਆਂ ਚੀਜ਼ਾਂ ਕਰ ਸਕਦਾ। ਇਹ ਜ਼ਮੀਨ ਖਰੀਦਣ ਦਾ ਵਾਟਰ ਰਾਈਟਸ ਦੇ ਨਾਲ ਬੜਾ ਗੂੜਾ ਸੰਬੰਧ ਇਹ ਸਾਰੀਆਂ ਚੀਜ਼ਾਂ ਨਾਲ ਜੁੜ ਕੇ ਆ, ਤੇ ਜਿਹੜਾ ਉਗਾ ਸਕਦਾ ਉਸੇ ਦੀ ਸਰਦਾਰੀ ਰਹਿਣੀ ਆਉਣ ਵਾਲੇ ਸਮੇਂ ਦੇ ਵਿੱਚ। ਸੋ ਇਸ ਲਈ ਇਹ ਜਿਹੜੇ ਲੋਕ ਆ ਇਸ ਪਾਸੇ ਵੱਲ ਨੂੰ ਆ, ਤੇ ਜਿਹੜਾ ਟੈਕਨੋਲੋਜੀ ਵਾਲਾ ਤੇ ਉਹਨੇ ਆਟੋਮੈਟਿਕਲੀ ਉਹ ਜਿਹੜੇ ਪ੍ਰੋਸੈਸਿਸ ਹੈਗੇ ਆ, ਜਿਹੜਾ ਉਹ ਆਪਣੀ ਟੈਕਨੋਲੋਜੀ ਦੀ ਕੰਪਨੀਆਂ ਨੂੰ ਏਡਾ ਵੱਡੇ ਖੜੇ ਕਰਨ ਦੇ ਵਿੱਚ ਕਾਮਯਾਬ ਰਹੇ ਆ, ਉਹ ਫਾਰਮਿੰਗ ਵਿੱਚ ਵੀ ਲੈ ਕੇ ਆਉਣਗੇ। ਬਿਲਕੁਲ ਇਹ ਤਾਂ ਗੱਲ ਹੁਣ ਪੱਕੀ ਤੈਅ ਹੋ ਚੁੱਕੀ। ਆਪਾਂ ਦੇਖ ਰਹੇ ਹਾਂ, ਝਲਕਾਂ ਤਾਂ ਦੇਖਣ ਲੱਗ ਗਈਆਂ ਸਾਡੇ ਖੇਤਾਂ 'ਚ, ਕਿੰਨੇ ਸੈਂਸਰ ਲੱਗੇ ਆ, ਹਨਾ। ਟਰੀਆਂ ਤੇ ਸੈਂਸਰ ਲੱਗ ਗਏ, ਫਰੂਟ ਦੇ ਉੱਪਰ ਸੈਂਸਰ ਲੱਗ ਗਏ, ਉਹਦਾ ਸਾਈਜ਼ ਡਿਟਰਮਿਨ ਕਰਨ ਨੂੰ, ਹਨਾ। ਤੇ ਪਾਣੀ ਘੱਟ ਲੱਗ ਰਿਹਾ, ਵੱਧ ਲੱਗ ਰਿਹਾ, ਆਟੋਮੇਸ਼ਨ ਆਈ ਜਾਂਦੀ ਆ। ਪਰ ਹਜੇ ਤਾਂ ਅਸੀਂ ਜਿਵੇਂ ਉਹ ਕਹਿੰਦੇ ਵੀ ਪੈਰਾਂ ਤੇ ਨਹੀਂ ਖੜੇ ਹੋਏ ਟੈਕਨੋਲੋਜੀ ਨੂੰ, ਜੇ ਖੇਤੀ 'ਚ ਦੇਖੀਏ ਹਜੇ ਤਾਂ ਇਹਨੇ ਭੱਜਣਾ ਸ਼ੁਰੂ ਕਰਨਾ ਬਹੁਤ ਛੇਤੀ, ਹਨਾ। ਤੇ ਉਹ ਆਪਾਂ ਦੇਖਦੇ ਵੀ ਆਪਾਂ ਪਿੱਛੇ ਨਾ ਰਹਿ ਜਾਈਏ ਕਿਤੇ, ਜਿਸ ਸਮੇਂ ਦੇ ਨਾਲ ਬੰਦੇ ਨੂੰ ਬਦਲ ਲੈਣਾ ਚਾਹੀਦਾ। ਹੁਣ ਜੇ ਆਪਾਂ ਦੇਖੀਏ 4-5 ਵੱਡੇ ਜਿਹੜੇ ਖਿੱਤੇ ਮੈਨੂੰ ਲੱਗਦੇ ਹੁੰਦੇ ਨੇ ਵੀ ਜੇ ਟੈਕਨੋਲੋਜੀ 'ਚ ਆ ਰਹੇ ਆ,
ਹੁਣ ਆਪਾਂ ਐਗਜ਼ਾਮਪਲ ਲੈ ਲਈਏ ਜਿਹੜੇ ਬੀਜ਼ ਆਪਣੇ ਇੱਥੇ ਔਰਚਰਡ ਦੇ ਵਿੱਚ ਇੰਨੀਆਂ ਬੀਜ਼ ਹੁੰਦੀਆਂ ਨੇ। ਅੱਜ ਦੀ ਤਰੀਕ 'ਚ ਬੀਜ਼ ਦਾ $20 ਬਿਲੀਅਨ ਦਾ ਬਿਜ਼ਨਸ ਆ। ਠੀਕ ਹੈ ਜੀ। ਹੁਣ ਬੀਜ਼ ਤੇ ਇੰਨੀ ਜ਼ਿਆਦਾ ਰਿਸਰਚ ਹੋ ਰਹੀ ਹੈ, ਮੈਂ ਟੈਕਨੋਲੋਜੀ ਵਾਲੀ ਸਾਈਡ ਤੋਂ ਗੱਲ ਕਰ ਰਿਹਾ ਬਈ ਇਹਨਾਂ ਨੂੰ ਹੋਰ ਕਿਵੇਂ ਇਫੈਕਟਿਵ ਬਣਾਇਆ ਜਾ ਸਕੇ, ਕਿਉਂਕਿ ਵੀ ਇਹਨਾਂ ਨੇ ਜਿਹੜੀ ਕ੍ਰਾਸ ਪੋਲੀਨੇਸ਼ਨ ਸਾਰੀ ਉਹ ਬੀਜ਼ ਤੇ ਡਿਪੈਂਡ ਕਰਦੀ ਹੈ। ਜਦੋਂ ਸਮਾਂ ਆਉਂਦਾ ਵੀ ਇਹਨਾਂ ਨੂੰ ਹੋਰ ਇਫੈਕਟਿਵ ਕਿਵੇਂ ਕੀਤਾ ਜਾਵੇ, ਜਾਂ ਟਰੀਜ਼ ਨੂੰ ਕਿਵੇਂ ਉਸ ਤਰੀਕੇ ਨਾਲ ਡਿਵੈਲਪ ਕੀਤਾ ਜਾਵੇ ਵੀ ਜਿਹੜੀ ਉਹ ਪ੍ਰੋਡਕਸ਼ਨ ਹੋਊਗੀ ਬਾਅਦ 'ਚ। ਸੋ ਬਹੁਤ ਵੱਡੀ ਰਿਸਰਚ ਇਸ ਟਾਈਮ ਜਿਹੜੀ ਹੈ 4-5 ਪੰਜ ਕੁ ਮੈਨੂੰ ਲੱਗਦਾ ਹੁੰਦਾ ਵੀ ਜਿਹੜੇ ਵੱਡੇ ਖੇਤੀ 'ਚ ਰਿਸਰਚ ਦੇ ਆ, ਉਹਨਾਂ 'ਚ ਇੱਕ ਬਹੁਤ ਵੱਡਾ ਹਿੱਸਾ ਬੀਜ਼ ਨੂੰ ਜਾ ਰਿਹਾ। ਇਕੱਲੇ ਸਾਡੇ ਔਰਚਰਡ ਨਹੀਂ, ਬਦਾਮਾਂ ਲਈ ਨਹੀਂ ਜਾਣੀ, ਹੋਰ ਵੀ ਬਥੇਰੀਆਂ ਚੀਜ਼ਾਂ ਬੀਜ਼ ਤੇ ਇਨਵੋਲਵ ਹੈਗੀ ਹੈ। ਬਹੁਤ ਵੱਡੀ ਇੰਡਸਟਰੀ ਹੈ ਨਾ। ਦੂਜੀ ਆਪਾਂ ਗੱਲ ਕਰੀਏ ਇਹਦੇ ਤੇ ਆ ਜਾਂਦੀ ਹੈ ਇੰਡੋਰ ਵਰਟੀਕਲ ਫਾਰਮਿੰਗ। ਠੀਕ ਹੈ। ਇਹਦੇ 'ਚ ਇੰਨੀ ਜ਼ਿਆਦਾ ਰਿਸਰਚ, CDFA USDA ਇੰਨੀ ਫੰਡਿੰਗ ਦੇ ਰਹੀ ਹੈ ਨਾ। ਤੁਸੀਂ CDFA ਦੀ ਵੈਬਸਾਈਟ ਦੇਖੋ ਜਾਂ USDA ਦੀਆਂ ਦੇਖਦੇ ਜਾਓ, ਥੋੜੇ ਦਿਨਾਂ ਬਾਅਦ ਹੀ ਇਹਦੀ ਕੋਈ ਨਾ ਕੋਈ ਨਿਊਜ਼ ਹੁੰਦੀ ਹੈ ਉਹਨਾਂ ਦੀ ਵੈਬਸਾਈਟ ਤੇ। ਗ੍ਰਾਂਟਸ ਦਿੰਦੇ ਹੋ ਇੰਨੀਆਂ ਵੀ ਤੁਸੀਂ ਇਹਨੂੰ ਕਰੋ ਇੰਡੋਰ ਵਰਟੀਕਲ ਫਾਰਮਿੰਗ, ਖਾਸ ਕਰਕੇ ਵੱਡੇ ਸ਼ਹਿਰਾਂ 'ਚ ਦੇ ਨੇੜੇ ਤੇੜੇ, ਤੇ ਤਾਂ ਕਿ ਫੂਡ ਉੱਥੇ ਚਾਹੀਦਾ ਹੀ ਆਪਾਂ ਨੂੰ ਪਤਾ, ਪਰ ਉਹਨਾਂ ਕੋਲ ਜਗ੍ਹਾ ਕੋਈ ਨਹੀਂ ਹੈਗੀ ਉੱਥੇ। ਫਿਰ ਹੋਰ ਵੀ ਬਹੁਤ ਚੀਜ਼ਾਂ ਹੈਗੀਆਂ, ਤੁਹਾਨੂੰ ਵੈਦਰ ਦਾ ਨਹੀਂ ਚੈੱਕ ਕਰਨਾ, ਤੁਸੀਂ ਜਿੱਥੇ ਪਾਣੀ ਜ਼ਿਆਦਾ ਆ ਉੱਥੇ ਵੀ ਬਣਾ ਸਕਦੇ ਹੋ ਅੰਤ ਜਦੋਂ ਇੰਡੋਰ ਹੀ ਬਣਾਉਂਦੇ। ਤੇ ਹੋਰ ਜਿਹੜਾ ਤੀਜਾ ਵੱਡਾ ਜਿਹਦੇ 'ਚ ਜਿਹੜੀ ਮੇਰੀ ਵੀ ਇਨਵੋਲਵਮੈਂਟ ਹੈਗੀ ਆ, ਠੀਕ ਹੈ ਨਾ ਪਰਸਨਲੀ, ਉਹ ਹੈਗਾ ਪ੍ਰੈਸੀਜਨ ਐਗ ਦਾ। ਐਗ ਦੇ ਵਿੱਚ ਵੀ ਕਿਵੇਂ ਇੰਨਾ ਡਿਫਾਈਨ ਕੀਤਾ ਜਾ ਸਕਦਾ। ਜਦੋਂ ਹੁਣ ਆਪਾਂ ਹੋਰ ਇੰਡਸਟਰੀ ਦੀ ਗੱਲ ਕਰਦੇ ਹਾਂ, ਖਾਸ ਕਰਕੇ ਆਪਾਂ ਇੰਜੀਨੀਅਰਿੰਗ 'ਚ ਇਨਵੋਲਵ ਰਹੇ ਹਾਂ, ਤਾਂ ਹਰੇਕ ਚੀਜ਼ ਡੇਟਾ ਡਰਾਈਵ ਕਰਦਾ। ਬਿਲਕੁਲ। ਹਰੇਕ ਚੀਜ਼ ਤੁਹਾਡੇ ਘਰੇ ਕੋਈ ਐਡ ਆਉਂਦੀ ਹੈ, ਉਹ ਵੀ ਡੇਟਾ ਡਰਿਵਨ ਆ ਵੀ ਕਾਹ ਤੋਂ ਤੁਹਾਡੇ ਘਰੇ ਉਹੀ ਐਡ ਹੈ। ਸੋ ਹਰੇਕ ਉਹ ਚੀਜ਼ਾਂ ਦਾ ਆਪਾਂ ਨੂੰ ਪਤਾ। ਸੋ ਖੇਤੀ 'ਚ ਵੀ ਉਹ ਇਹ ਕਹਿੰਦੇ ਨੇ ਵੀ ਹਰੇਕ ਚੀਜ਼ ਡੇਟਾ ਡਰਿਵਨ ਹੋ। ਹੁਣ ਡੇਟਾ ਡਰਿਵਨ ਹੋਣ ਲਈ ਪਹਿਲਾਂ ਤੁਹਾਨੂੰ ਡੇਟਾ ਕਲੈਕਟ ਕਰਨਾ ਪੈਣਾ। ਡੇਟਾ ਕਲੈਕਟ ਕਰਨ ਲਈ ਤੁਹਾਨੂੰ ਉੱਥੇ ਇਨਫਰਾਸਟ੍ਰਕਚਰ ਲਾਉਣਾ ਪੈਣਾ। ਸੋ ਜੇ ਆਪਾਂ ਇਹ ਗੱਲ ਆਪਾਂ ਕਹਿ ਤਾਂ ਹੁਣ ਇਹ 2 ਲਾਈਨਾਂ 'ਚ ਖਤਮ ਕਰ ਲਈ ਵੀ ਇਹਦੇ ਪਰ ਮਗਰ ਏਡੀ ਵੱਡੀ ਇੰਡਸਟਰੀ ਲੱਗੀ ਹੋਈ ਹੈ ਇਸ ਟਾਈਮ। ਠੀਕ ਹੈ। ਉਹ ਆਪਾਂ ਸੋਚ ਵੀ ਨਹੀਂ ਸਕਦੇ। ਜਿਵੇਂ ਇਹਦੇ 'ਚ ਉਹਨਾਂ ਨੂੰ ਜ਼ਿਆਦਾ ਕੋਸ਼ਿਸ਼ ਇਹ ਕਰ ਰਹੇ ਆ ਵੀ ਸਸਟੇਨੇਬਲ ਹੋਵੇ, ਪ੍ਰੋਫਿਟੇਬਲ ਹੋਵੇ, ਪ੍ਰੋਡਕਟਿਵਿਟੀ ਵੀ ਹੋਵੇ ਹਾਈ, ਕੁਆਲਿਟੀ ਵੀ ਸੌਰੀ ਮੈਂ ਤੁਹਾਨੂੰ ਇੱਥੇ ਰੋਕ ਰਿਹਾ। ਜਦੋਂ ਤੁਸੀਂ ਕਹਿੰਦੇ ਵੀ ਇੰਨੀ ਵੱਡੀ ਇੰਡਸਟਰੀ ਲੱਗੀ ਆ, ਸੋ ਆਰ ਵੀ ਸੀਇੰਗ ਲਾਈਕ ਹਿਊਜ ਅਮਾਊਂਟ ਇਹਦੇ ਵਿੱਚ ਇਨਵੈਸਟ ਹੋ ਰਿਹਾ ਆ ਇਸ ਟੈਕਨੋਲੋਜੀਜ਼ ਦੇ ਵਿੱਚ, ਜਾਂ ਵੱਖ-ਵੱਖ ਤਰੀਕੇ ਦੇ ਨਾਲ ਐਗਰੀਕਲਚਰ ਟੈਕਨੋਲੋਜੀਜ਼ ਦੇ ਵਿੱਚ? ਹਾਂਜੀ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਸਕਦਾ ਵੀ ਉਹ 'ਚ, ਕਿਉਂਕਿ ਮੇਰੀ ਪਰਸਨਲ ਆਪਦੀ ਇਨਵੋਲਵਮੈਂਟ ਹੈਗੀ ਆ। ਜਿਵੇਂ ਟਰੈਕਟਰ ਬਣਦੇ ਆ, ਆਟੋਨਮਸ ਟਰੈਕਟਰ ਬਣਦੇ ਆ, ਮੇਰਾ ਇਹ ਆਪਦਾ ਵਿਸ਼ਾ ਵੀ ਹੈਗਾ। ਸੋ ਉਹਦੇ ਵਿੱਚ ਦੇਖੋ ਅੱਜ ਦੀ ਤਰੀਕ 'ਚ ਜਿਹੜੇ ਆਟੋਨਮਸ ਟਰੈਕਟਰ ਖੇਤਾਂ 'ਚ ਦਿਖਦੇ ਆ, ਉਹ ਪ੍ਰੋਫਿਟੇਬਲ ਨਹੀਂ ਗੇ। ਅੱਛਾ, ਉਹ ਸਿਰਫ ਡਾਟਾ ਕਲੈਕਟ ਕਰਨ ਨੂੰ ਹੀ ਆ? ਨਹੀਂ, ਉਹ ਕੰਪਨੀਆਂ ਪੱਲੇ ਪਾ ਕੇ ਚਲਾ ਰਹੀਆਂ ਨੇ। ਇੱਕ ਤਾਂ ਚਲੋ ਡੇਟਾ ਕਲੈਕਟ ਹੋ ਰਿਹਾ, ਦੂਜੀ ਗੱਲ ਇਹ ਹੈ ਨਾ ਵੀ ਜਿਵੇਂ ਹੁਣ ਆਪਾਂ ਐਮਾਜ਼ੋਨ ਦੀ ਐਗਜ਼ਾਮਪਲ ਲਈਏ। ਹਾਂਜੀ, ਐਮਾਜ਼ੋਨ ਨੇ ਜਦੋਂ ਵੇਅਰ ਹਾਊਸਿੰਗ ਸ਼ੁਰੂ ਕੀਤੀ ਸੀਗੀ, ਜਦੋਂ ਸਕੇਲ ਕਰਨੀ ਸ਼ੁਰੂ ਕੀਤੀ, ਆਪਾਂ ਨੂੰ ਸਾਰਿਆਂ ਨੂੰ ਪਤਾ ਸੀ ਉਹਨਾਂ ਦੀ ਵੇਅਰ ਹਾਊਸਿੰਗ ਹਰੇਕ ਸਾਲ ਘੱਟ ਜਾ ਠੀਕ ਹੈ ਜੀ। ਪਰ ਉਹਨਾਂ ਨੇ ਪ੍ਰੈਡਿਕਟ ਕੀਤਾ ਸੀਗਾ ਵੀ ਜਦੋਂ ਲੋਕਾਂ ਨੂੰ ਇੰਨੀ ਆਦਤ ਪੈ ਜੂਗੀ ਜਾਂ ਜਦੋਂ ਉੱਥੇ ਚਲੇ ਗਏ ਇੱਕ ਪੁਆਇੰਟ ਤੇ, ਫਿਰ ਉਸ ਤੋਂ ਬਾਅਦ 'ਚ ਇਹਨੇ ਪ੍ਰੋਫਿਟੇਬਲ ਹੋ ਜਾਣਾ। ਸਹੀ ਹੈ ਹਨਾ। ਉੱਥੇ ਫਿਰ ਉਹ ਇਨਵੈਸਟਰ ਦੀ ਉਹ ਲੱਗਿਆ ਹੁੰਦਾ ਤੇ ਇੱਧਰ ਵੀ ਜਿਹੜਾ ਹੁਣ ਆਪਾਂ ਦੇਖ ਰਹੇ ਹਾਂ ਐਗ 'ਚ ਵੀ ਉਹ ਜ਼ਿਆਦਾ ਜਿਹੜੀ ਇਨਵੈਸਟਮੈਂਟ ਆ ਉਹ ਇਨਵੈਸਟਰ ਦੀ ਲੱਗੀ ਹੋਈ ਆ ਜਾਂ ਵੱਡੀਆਂ ਕਾਰਪੋਰੇਸ਼ਨ ਦੀ ਲੱਗੀ ਹੋਈ ਆ। ਉਹ ਪ੍ਰੋਫਿਟ ਲਈ ਨਹੀਂ ਹੈਗੀ। ਅੱਜ ਦੀ ਤਰੀਕੇ ਟੈਕਨੋਲੋਜੀ ਦੀ ਗੱਲ ਕਰੀਏ, ਉਹ ਇਹ ਆ ਵੀ ਜਿਵੇਂ ਅੱਜ ਜੇ ਸਾਡੇ ਕੋਲ ਮੰਨ ਲਓ ਵੀ 2% ਟਰੈਕਟਰ ਆ ਜਿਹੜੇ ਆਟੋਨਮਸ ਚੱਲਦੇ ਆ, ਜਾਂ 1% ਤੋਂ ਵੀ ਘੱਟ ਆ ਵੈਸੇ, ਵੀ ਅੱਜ 2030 ਤੱਕ ਜੇ ਉਹ 30% ਹੋ ਜਾਣ ਜਾਂ 20% ਹੋ ਜਾਣ, ਇਹੋ ਜਿਹੇ ਨੰਬਰ ਉਹਦੀ ਪ੍ਰੈਡਿਕਸ਼ਨਸ ਹੈਗੀਆਂ ਨੇ, ਤਾਂ ਉਹ ਕੰਪਨੀਆਂ ਨੇ ਇੰਨੀਆਂ ਗਰੋ ਕਰ ਜਾਣਾ, ਉਹਨਾਂ ਨੇ ਤਾਂ ਹੋਰ ਵੱਡੀਆਂ ਮਤਲਬ ਜਿਹੜੀਆਂ ਮੈਗਾ ਕਾਰਪੋਰੇਸ਼ਨ ਦੀ ਆਪਾਂ ਗੱਲ ਕਰਦੇ ਹਾਂ ਉੱਥੇ ਤੱਕ ਪਹੁੰਚ ਜਾਣਾ ਉਹਨਾਂ ਨੇ ਇੰਨੇ ਛੋਟੇ ਨੰਬਰਾਂ ਨਾਲ। ਠੀਕ ਹੈ। ਸੋ ਇਹੋ ਜਿਹੀਆਂ ਚੀਜ਼ਾਂ ਆ ਰਹੀਆਂ ਨੇ ਕੰਟੀਨਿਊਸਲੀ, ਨਾਨ ਸਟਾਪ। ਸੋ ਇਹ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਆਟੋਨਮਸ ਜਾਂ ਇੰਟੈਲੀਜੈਂਟ ਟਰੈਕਟਰਸ ਜਿਹਨੂੰ ਆਪਾਂ ਉਹ ਦੇਖ ਰਹੇ ਹਾਂ, ਸੋ ਇਹ ਰਾਈਟ ਨਾਓ ਭਾਵੇਂ ਉਹ ਘਾਟੇ 'ਚ ਆ, ਪਰ ਉਹ ਪ੍ਰੋਡਿਕਟ ਇਹੀ ਕਰ ਰਹੇ ਆ ਵੀ ਜਦੋਂ ਸਾਰਿਆਂ ਨੇ ਉਹ ਵਰਤਣ ਲੱਗ ਜਾਣਾ ਤਾਂ ਆਟੋਮੈਟਿਕਲੀ ਉਹਨਾਂ ਨੂੰ ਉਸ ਦੇ ਵਿੱਚ ਫਾਇਦਾ ਜਿਹੜਾ ਉਹ ਹੋਣਾ ਆ। ਸੋ ਰਾਈਟ ਨਾਓ ਇੱਕ ਇਹੀ ਜਿਹੜਾ ਬ੍ਰਿਜ ਆ, ਟੈਕਨੋਲੋਜੀ ਤਾਂ ਬਹੁਤ ਆ, ਹੋਰ ਕਈ ਪਾਸੇ ਕਿੰਨੀ ਜਿਹੜੀ ਐਡਵਾਂਸ ਟੈਕਨੋਲੋਜੀ ਚੱਲ ਰਹੀ ਆ। ਸੋ ਐਗਰੀਕਲਚਰ ਨੂੰ ਤੇ ਟੈਕਨੋਲੋਜੀ, ਉਹਨਾਂ ਦੋਨਾਂ ਨੂੰ ਜਿਹੜਾ ਹੁਣ ਗੈਪਸ ਜਿਹੜੇ ਆ ਉਹਨਾਂ ਨੂੰ ਬ੍ਰਿਜ ਜਿਹੜਾ ਉਹ ਕੀਤਾ ਜਾ ਰਿਹਾ ਆ।
ਚਾਹੇ ਉਹ ਸੈਟੇਲਾਈਟ ਇਮੇਜਰੀ ਦੇ ਜ਼ਰੀਏ ਹੋਵੇ, ਡਰੋਨਸ ਹੋਵੇ, ਆਟੋਨੋਮਸ ਟੈਕਨੋਲੋਜੀ ਆ, ਉਸ ਨੂੰ ਇਸ ਦੇ ਵਿੱਚ ਐਡ ਕਰਨਾ ਕੀਤਾ ਜਿਹੜਾ ਉਹ ਜਾ ਰਿਹਾ ਹੋਵੇ। ਹੁਣ ਆਪਾਂ ਦੇਖਦੇ ਹੀ ਹਾਂ ਅਰਸ਼ਦੀਪ ਸਿੰਘ ਵੀ ਟੈਕਨੋਲੋਜੀ ਦਾ ਹੀ ਇਹ ਅਸਰ ਆ ਵੀ ਜਿਹੜੀ ਹਾਰਵੈਸਟਿੰਗ ਜਾਂ ਹੋਰ ਸਾਰੀਆਂ ਚੀਜ਼ਾਂ ਆ, ਕਿੰਨੇ ਥੋੜ੍ਹੇ ਲੋਕ ਕਿੰਨੇ ਵੱਡੇ-ਵੱਡੇ ਖੇਤਰ ਦੀ ਜਿਹੜੀ ਹਾਰਵੈਸਟਿੰਗ ਆ, ਉਹ ਥੋੜ੍ਹੇ ਸਮੇਂ ਦੇ ਵਿੱਚ ਜਿਹੜੀ ਉਹ ਕਰ ਲੈਂਦੇ ਆ, ਜਿੱਥੇ ਕਿ ਅੱਜ ਤੋਂ ਕਈ ਵਰ੍ਹੇ ਪਹਿਲਾਂ ਜੇ ਦੇਖਾਂਗੇ ਤਾਂ ਉਹਦੇ ਵਿੱਚ ਕਿੰਨਾ ਜ਼ਿਆਦਾ ਵਕਤ ਲੱਗਦਾ ਹੋਵੇਗਾ, ਕਿੰਨੇ ਜ਼ਿਆਦਾ ਰਿਸੋਰਸਿਸ ਲੱਗਦੇ ਹੋਣਗੇ। ਸੋ ਟੈਕਨੋਲੋਜੀ ਤੇਜ਼ੀ ਦੇ ਨਾਲ ਐਗਰੀਕਲਚਰ ਦੇ ਵਿੱਚ ਪਹੁੰਚ ਰਹੀ ਹੈ ਤੇ ਆਈ ਥਿੰਕ ਆਪਾਂ ਉਸ ਸਮੇਂ ਦੇ ਵਿੱਚੋਂ ਗੁਜ਼ਰ ਰਹੇ ਹਾਂ, ਜਦੋਂ ਇੱਕਦਮ ਵੱਡੇ ਚੇਂਜ ਕੁਝ ਸਾਲਾਂ ਬਾਅਦ ਆਪਾਂ ਨੂੰ ਜਿਹੜੇ ਉਹ ਦਿਖਣਗੇ। ਬਿਲਕੁਲ ਨਹੀਂ, ਇਹ ਗੱਲ ਪੂਰੀ ਤੁਹਾਡੀ 100% ਮੈਂ ਸਹਿਮਤ ਹਾਂ ਇਹਦੇ ਨਾਲ। ਤੇ ਜਿਹੜੀ ਆਪਾਂ ਨੂੰ ਹੁਣ ਆਪਾਂ ਇੱਕ ਜਿਵੇਂ ਹੁਣ ਜੇ ਆਪਾਂ ਛੋਟੇ ਮੈਂ ਐਜ਼ ਅ ਛੋਟੇ ਗਰੋਅਰ ਆ, ਜਿਵੇਂ ਆਪਾਂ ਕਹਿੰਦੇ ਸਮਾਲ ਸਕੇਲ ਗਰੋਅਰ ਹੈ ਨਾ, ਹਾਂਜੀ। ਆਪਾਂ ਲੱਗਦਾ ਵੀ ਆਪਾਂ ਕੀ ਕਰ ਸਕਦੇ ਹਾਂ ਜਦੋਂ ਹੁਣ ਟੈਕਨੋਲੋਜੀ ਆਈ ਰਹੀ ਹੈ। ਤੇ ਇਹਦੇ ਲਈ ਆਪਾਂ ਕਰ ਤਾਂ ਇਹੀ ਸਕਦੇ ਹਾਂ ਵੀ ਜਿਹੜੇ ਤੁਸੀਂ ਜਿੰਨੀ ਕੁ ਇਨਫੋਰਮੇਸ਼ਨ ਗੈਦਰ ਕਰ ਸਕਦੇ ਆ ਆਪਦੇ ਆਪ, ਉਹ ਕਰੀ ਚੱਲੋ ਨਾਲ ਦੀ ਨਾਲ। ਛੋਟੀਆਂ ਛੋਟੀਆਂ ਚੀਜ਼ਾਂ ਆਪਦੇ ਖੇਤਾਂ 'ਚ ਐਡ ਕਰਨੀਆਂ ਸ਼ੁਰੂ ਕਰ ਲਓ। ਅੱਗੇ ਲੋਕ ਆਮ ਹੀ ਸੀ ਸੈਂਸਰ ਕਹਿੰਦੇ ਸੀਗੇ ਵੀ ਨਹੀਂ ਲਾਉਣੇ ਚਾਹੀਦੇ, ਹਜੇ ਵੀ ਆ ਜਾਂਦਾ ਵੀ ਸੈਂਸਰ ਲਾਉਣੇ ਚਾਹੀਦੇ, ਨਹੀਂ ਲਾਉਣੇ ਚਾਹੀਦੇ। ਇਹ ਤਾਂ ਬਹੁਤ ਛੋਟਾ ਜਿਹਾ ਡੇਟਾ ਸੈੱਟ ਆ ਵੀ ਜੇ 20 ਏਕੜ ਚੱਕ ਲੱਗ ਜਾਂਦਾ ਸਾਰੇ ਖੇਤ ਦੀ ਪਿਕਚਰ ਨੂੰ ਪੇਸ਼ ਕਰਦਾ। ਬਟ ਇਹ ਸਮਾਲ ਬੇਬੀ ਸਟੈਪਸ ਨੇ ਜਿਹੜੇ ਕੱਲ ਨੂੰ ਆਪਾਂ ਨੂੰ ਕਿਤੇ ਹੋਰ ਲੈ ਕੇ ਜਾਣਾ ਇਹਨਾਂ ਨੇ, ਉਹਦੇ ਲਈ ਆਪਾਂ ਰੈਡੀ ਰਹੀਏ। ਬਿਲਕੁਲ। ਜ਼ਰੂਰੀ ਨਹੀਂ ਗਾ ਵੀ ਬਿਨਾਂ ਡਰਾਈਵਰ ਟਰੈਕਟਰ ਹੀ ਚੱਲਣਾ ਚਾਹੀਦਾ ਖੇਤ 'ਚ, ਹੂੰ, ਹੋਰ ਹੂੰ, ਵੀ ਹੂੰ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਟੈਕਨੋਲੋਜੀ ਕਰੀ ਜਾਂਦੀ ਹੈ। ਨਹੀਂ ਹੁਣ ਦੇਖੋ, ਇਹ ਟੈਕਨੋਲੋਜੀ ਆ, ਕ੍ਰਿਸਪਰ ਵਰਗੀਆਂ ਚੀਜ਼ਾਂ ਹੀ ਆ, ਜਿਹੜੀ ਆਪਾਂ ਬੀਜ ਦੀ ਗੱਲ ਕਰਦੇ ਆ, ਉਹ ਟੈਕਨੋਲੋਜੀ ਕਰਕੇ ਇਦਾਂ ਦਾ ਬਣਿਆ ਹੈ। ਅਦਰਵਾਈਜ਼ ਤਾਂ ਨਹੀਂ ਸੀਗਾ ਵੀ ਉਹ ਕਿਹਨੂੰ ਕਿਹਦੇ ਨਾਲ ਉਹਨਾਂ ਨੇ ਬਰੀਡ ਕਰਕੇ ਉਹ ਜਿਹੜਾ ਬਣਾਇਆ, ਕੀ ਉਹਦਾ ਡੀਐਨਏ ਉਹਦੇ ਵਿੱਚ ਚੇਂਜ ਕੀਤਾ ਆ, ਵੀ ਉਹਦੇ ਵਿੱਚ ਆ ਮੋਡੀਫਾਈ ਜਿਹੜਾ ਉਹ ਕੀਤਾ ਆ। ਕੋਈ ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਵੀ ਕਈ ਜਣੇ ਉਹਦੇ ਹੱਕ 'ਚ ਵੀ ਹੋ ਸਕਦੇ, ਉਹਦੇ ਅਗੇਂਸਟ ਵੀ ਹੋ ਸਕਦੇ ਆ, ਪਰ ਅੱਜ ਦੀ ਜਿਹੜੇ ਹਾਲਾਤਾਂ ਦੇ ਵਿੱਚ ਉਸ ਤੋਂ ਬਗੈਰ ਸਾਰਿਆਂ ਨੂੰ ਭੋਜਨ ਦੇਣਾ ਨਾਮੁਮਕਿਨ ਜਿਹੜਾ ਉਹ ਇਸ ਟਾਈਮ ਬਣ ਚੁੱਕਾ ਆ। ਸੋ ਇਹਨੂੰ ਤਾਂ ਆਪਾਂ ਨੂੰ ਇਹ ਪਾਰਟ ਆਫ ਲਾਈਫ ਲੈ ਕੇ ਹੀ ਚੱਲਣਾ ਪੈਣਾ ਆ। ਨੋਸਟੈਲਜਿਕ ਆਪਾਂ ਜਲਦੀ ਹੋ ਜਾਂਦੇ ਯਾਰ, ਉਹ ਪਹਿਲਾਂ ਜ਼ਮਾਨਾ ਵਧੀਆ ਸੀਗਾ, ਇਦਾਂ ਹੁੰਦਾ ਸੀ, ਉੱਦਾਂ ਹੁੰਦਾ ਸੀਗਾ, ਪਰ ਉਹ ਗੁਜ਼ਾਰਾ ਨਹੀਂ ਹੁੰਦਾ। ਮੇਬੀ ਬੈਕਯਾਰਡ ਦੇ ਵਿੱਚ ਉਹ ਚੀਜ਼ਾਂ ਤੁਸੀਂ ਜ਼ਰੂਰ ਕਰ ਸਕਦੇ ਆ ਆਪੋ ਆਪਣੇ, ਉਹ ਜਿਹੜੀ ਨੋਸਟੈਲਜਿਕ ਫੀਲ ਜਿਹੜੀ ਉਹ ਲੈ ਸਕਦੇ, ਪਰ ਕਮਰਸ਼ੀਅਲੀ ਇਟਸ ਕੁਆਇਟ ਇੰਪੋਸੀਬਲ ਵੀ ਉਹ ਤੋਂ ਬਗੈਰ ਜਿਹੜਾ ਉਹ ਚੱਲਿਆ ਜਾ ਸਕੇ। ਅਰਸ਼ਦੀਪ ਸਿੰਘ ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਜਿਹੜੇ ਉਹ ਹਾਜ਼ਰ ਹੋਵਾਂਗੇ ਤੇ ਗੱਲਬਾਤ ਨੂੰ ਆਪਾਂ ਇੱਥੋਂ ਹੀ ਜਿਹੜਾ ਉਹ ਜਾਰੀ ਰੱਖਾਂਗੇ। ਟੈਕਨੋਲੋਜੀ ਦਾ ਤੇ ਫਾਰਮਿੰਗ ਦਾ, ਖੇਤੀਬਾੜੀ ਦਾ ਕਿੱਦਾਂ ਸੁਮੇਲ ਆ ਤੇ ਅੱਗੇ ਭਵਿੱਖ ਦੇ ਵਿੱਚ ਹੋਰ ਕੀ ਕੁਛ ਇਸ ਦੇ ਵਿੱਚ ਆ ਰਿਹਾ ਹੈਗਾ। ਮਿਲਦੇ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਫਾਰਮਿੰਗ, ਖੇਤੀਬਾੜੀ ਤੇ ਟੈਕਨੋਲੋਜੀ ਨੂੰ ਲੈ ਕੇ ਗੱਲਬਾਤ ਕਰ ਰਹੇ ਹਾਂ। ਜੁੜੇ ਹੋਏ ਨੇ ਆਪਣੇ ਨਾਲ ਅਰਸ਼ਦੀਪ ਸਿੰਘ, ਸਵਾਗਤ ਹੈ ਇੱਕ ਵਾਰੀ ਫਿਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਰਸ਼ਦੀਪ ਸਿੰਘ, ਤੁਸੀਂ ਇਸ ਤੋਂ ਪਹਿਲਾਂ ਗੱਲ ਕੀਤੀ ਸੀ ਪ੍ਰਸੀਜਨ ਐਗ ਦੀ। ਪ੍ਰਸੀਜਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਤਕਰੀਬਨ ਇੱਦਾਂ ਲੱਗਦਾ ਵੀ ਸੈਂਸਰ ਟੈਕਨੋਲੋਜੀ ਹੀ ਟੈਕਨੋਲੋਜੀ, ਕਿਉਂਕਿ ਪ੍ਰਸੀਜਨ ਦੇ ਨਾਲ ਤਾਂ ਉਹੋ ਜਿਹੀਆਂ ਚੀਜ਼ਾਂ ਦੇ ਨਾਲ ਹੀ ਕੰਮ ਬਣਦਾ ਆ। ਤੁਸੀਂ ਸਾਨੂੰ ਕੁਝ ਦੱਸ ਸਕਦੇ ਹੋ ਪ੍ਰਸੀਜਨ ਐਗ ਦੇ ਬਾਰੇ? ਥੋੜਾ ਵਿਸਥਾਰ ਦੇ ਵਿੱਚ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਵੀ ਪ੍ਰਸੀਜਨ ਐਗ ਜਿਹੜੀ ਆ ਉਹ ਐਗਰੀਕਲਚਰ ਦੇ ਵਿੱਚ ਕੀ ਚੇਂਜਸ ਜਿਹੜੇ ਉਹ ਲਿਆ ਰਹੀ ਹੈਗੀ ਆ। ਹਾਂਜੀ, ਇਹ ਨਾ ਦੇਖੋ, ਜੇ ਆਪਾਂ ਗੱਲ ਕਰੀਏ ਵੀ ਪ੍ਰਸੀਜਨ ਐਗ ਤਾਂ ਹੈਗਾ ਬਹੁਤ ਵੱਡਾ ਜਿਹੜੀ ਅੰਬਰੇਲਾ ਛਤਰੀ ਆ, ਉਹਦੇ ਵਿੱਚ ਬਹੁਤ ਛੋਟੀਆਂ ਜਿਵੇਂ ਚੀਜ਼ਾਂ ਆ ਜਾਂਦੀਆਂ ਨੇ, ਤੇ ਕਿਸੇ ਵੀ ਤਰੀਕੇ ਦੀ ਜਿਹੜੀ ਐਗ ਟੈਕਨੋਲੋਜੀ ਖੇਤ 'ਚ ਹੋ ਰਹੀ ਹੈ ਉਹ ਪ੍ਰਸੀਜਨ ਐਗ ਦੇ ਅੰਡਰ ਆਈ ਜਾਂਦੀ ਹੈ ਲਗਭਗ। ਓਕੇ। ਪਰ ਆਪਾਂ ਜੇ ਹੁਣ ਇਹਨੂੰ ਟੈਕਨੋਲੋਜੀ ਨੂੰ ਜਿਹੜਾ ਆਪਾਂ ਜੇ ਕਹਿੰਦੇ ਸਿੱਧੀ ਭਾਸ਼ਾ ਸਮਝਣ ਦੀ ਕੋਸ਼ਿਸ਼ ਕਰੀਏ ਵੀ ਕਿਹੋ ਜਿਹੀਆਂ ਚੀਜ਼ਾਂ ਸਾਨੂੰ ਦੇਖ ਸਕਦੀਆਂ ਨੇ ਬਹੁਤ ਛੇਤੀ ਜਿਹੜੀ, ਠੀਕ ਹੈ, ਤਾਂ ਉਹਦਾ ਆਪਾਂ ਇਹ ਉਦਾਹਰਨ ਲੈ ਸਕਦੇ ਹਾਂ ਵੀ ਕਿਸੇ ਵੀ ਖੇਤ 'ਚ ਮੰਨ ਲਓ ਵੀ ਅੱਜ ਸਾਡਾ ਔਰਚਰਡ ਲੱਗਿਆ ਹੈ, ਤੇ ਉਹ ਔਰਚਰਡ ਕਿਸੇ ਵੀ ਤਰੀਕੇ ਦਾ ਹੋ ਸਕਦਾ, ਪਿਸਤਾ, ਬਦਾਮ, ਸਿਟਰਸ, ਕਿਸੇ ਵੀ ਤਰ੍ਹਾਂ ਦੀ ਫਸਲ ਹੋ ਸਕਦੀ ਹੈ। ਤੇ ਕਿਉਂਕਿ ਜਿਹੜੀ ਟੈਕਨੋਲੋਜੀ ਆ ਉਹ ਕ੍ਰੌਪ ਉਹਨੂੰ ਕੋਈ ਬਾਹਲਾ ਨਹੀਂ ਕਰਦੀ ਗੀ ਇਫੈਕਟ, ਕੋਈ ਵੀ ਉਹਨਾਂ ਨੂੰ crop ਹੋ ਸਿਰਫ ਸਕਦੀ ਹੈ। ਹਾਂਜੀ, ਉਹਨਾਂ ਨੂੰ ਸਿਰਫ ਇਹ ਦੇਖਣਾ ਹੁੰਦਾ ਉਹਨਾਂ ਨੇ ਵੀ ਤੁਹਾਡੀ ਸਪੇਸਿੰਗ ਕੀ ਹੈ, ਵੀ ਰੋ ਕ੍ਰੌਪ ਆ, ਔਰਚਰਡ ਪਰਮਾਨੈਂਟ ਕ੍ਰੌਪ ਆ। ਜੇ ਪਰਮਾਨੈਂਟ ਕ੍ਰੌਪ ਆ ਤਾਂ ਤੁਹਾਡੀ ਸਪੇਸਿੰਗ ਕੀ ਹੈ। ਜੇ ਆਪਾਂ ਮੰਨ ਕੇ ਚੱਲੀਏ ਵੀ ਅੱਜ ਦਾ ਕੋਈ ਵੀ ਵੀ ਔਰਚਰਡ ਆ, ਵੀ 80 ਏਕੜ ਦਾ ਔਰਚਰਡ ਕਿਤੇ ਲੱਗਿਆ ਹੋਇਆ, ਠੀਕ ਹੈ ਜੀ, ਪਰਮਾਨੈਂਟ ਕ੍ਰੌਪ ਲੱਗੀ ਹੈ, ਉਹਦੀ ਕੋਈ ਵੀ ਸਪੇਸਿੰਗ ਆ ਐਕਸੈਂਟੂਆਈ, ਉਹਦੇ ਵਿੱਚ ਜਿਹੜੀ ਪਹਿਲੀ ਚੀਜ਼ ਪ੍ਰਸੀਜਨ ਐਗ ਨੇ ਕਰਨੀ ਆ, ਜਿਹੜੀ ਆਪਾਂ ਇੱਕ ਪਾਸੇ ਆਪਾਂ ਉਹਦਾ ਇੱਕ ਹੀ ਜਿਹੜਾ ਉਹ ਪਾਸਾ ਛੋਣਾ ਉਹ ਬਹੁਤ ਵੱਡੀ ਆ, ਮੈਂ ਮਤਲਬ ਕੋਸ਼ਿਸ਼ ਕਰ ਰਿਹਾ ਵੀ ਛੇਤੀ ਐਕਸਪਲੇਨ ਇਨ ਪਾਰਟਸ ਆਪਾਂ ਐਕਸਪਲੇਨ ਕਰਾਂਗੇ ਵਾਰੀ ਸਰ, ਕੋਈ ਗੱਲ ਨਹੀਂ ਜੀ। ਹਾਂਜੀ, ਤੇ ਉਹਦੇ ਵਿੱਚ ਪਹਿਲਾਂ ਤਾਂ ਜਿਹਨੇ ਜਾਣਾ ਉਹਨਾਂ ਨੇ ਜਾ ਕੇ ਤੁਹਾਡਾ ਖੇਤ ਮੈਪ ਕਰਨਾ। ਓਕੇ, ਠੀਕ ਹੈ ਜੀ, ਉਹਨਾਂ ਨੇ ਇੱਕ ਮੈਪਿੰਗ ਡਿਵਾਈਸ ਲੈ ਜਾਣੀ ਹੈ ਜਿਹੜਾ ਕਿ ਆਪਣੇ ਗੇਟ ਹੁੰਦੇ ਨੇ ATV, ਉਹਦੇ ਤੇ ਜੀਪੀਐਸ ਤਾਂ ਨਹੀਂ ਹੁੰਦਾ, ਚਲੋ ਉਹ ਆਰਟੀਕੇ ਲੱਗਿਆ ਹੁੰਦਾ। ਜੀਪੀਐਸ ਤੇ ਆਰਟੀਕੇ 'ਚ ਇਹੀ ਫਰਕ ਹੁੰਦਾ ਵੀ ਜੀਪੀਐਸ ਨੇ ਜਿਹੜੇ ਆਪਾਂ ਆਮ ਹੀ ਵਰਤਦੇ ਆ, ਉਹਨੇ ਆਪਾਂ ਨੂੰ ਜੇ ਆਪਾਂ ਰੋਡ ਤੇ ਜਾਂਦੇ ਹੋਈਏ ਤਾਂ ਇਹ ਦਿਖਾ ਦੇਣਾ ਵੀ ਤੁਸੀਂ ਰੋਡ ਤੇ ਜਾਂਦੇ ਆ। ਉਹ ਜੀਪੀਐਸ ਇੰਨਾ ਕਿ ਐਕੂਰੇਟ ਨਹੀਂ ਹੁੰਦਾ ਵੀ ਤੁਹਾਨੂੰ ਦੱਸ ਦੇ ਵੀ ਰੋਡ ਤੇ ਤੁਸੀਂ ਸੱਜੇ ਪਾਸੇ ਜਾਂਦੇ ਜਾਂ ਖੱਬੇ ਪਾਸੇ ਜਾਂਦੇ। ਅੱਛਾ, ਠੀਕ ਹੈ ਜੀ, ਜੇ ਸਿੰਗਲ ਰੋਡ ਹੋਵੇ। ਜਿਹੜਾ ਆਰਟੀਕੇ ਹੁੰਦਾ, ਜਿੰਨੇ ਵੀ ਇਹ ਪ੍ਰਸੀਜਨ ਐਗ ਯੂਜ਼ ਕਰਦੀ ਹੈ ਜਾਂ ਡਰੋਨ ਵਗੈਰਾ ਵੀ ਜਿੰਨੇ ਵੀ ਯੂਜ਼ ਕਰਦੇ ਆ, ਉਹ ਵਿਦਿਨ ਸੈਂਟੀਮੀਟਰਸ ਤੁਹਾਡੀ ਕੋਆਰਡੀਨੇਟ ਕਰ ਦਿੰਦੇ। ਅੱਛਾ, ਠੀਕ ਹੈ, ਰੀਅਲ ਟਾਈਮ ਕਿਨੈਟਿਕ ਪੋਜੀਸ਼ਨਿੰਗ ਜਿਹਨੂੰ ਕਹਿੰਦੇ ਆ। ਹਾਂਜੀ, ਆਰਟੀਕੇ, ਤੇ ਉਹਨੇ ਉੱਥੇ ਕਰੈਕਸ਼ਨ ਨਾਲ ਦੀ ਨਾਲ ਕਰੈਕਸ਼ਨ ਕਰਦਾ ਜਾਂਦਾ ਜਿੱਥੇ, ਕਿਉਂਕਿ ਇੱਕ ਜੇ ਆਪਾਂ ਟੈਕਨੋਲੋਜੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਜੀਪੀਐਸ ਇਕੱਲਾ ਸੈਟਲਾਈਟ ਯੂਜ਼ ਕਰਦਾ, ਇੱਥੇ ਸੈਟਲਾਈਟ ਦੇ ਨਾਲ ਇੱਕ ਹੋਰ ਬੇਸ ਹੁੰਦਾ ਜਿਹਨੂੰ ਉਹ ਕ੍ਰਾਸ ਰੈਫਰੈਂਸ ਕਰਕੇ ਕਰੈਕਸ਼ਨ ਕਰੀ ਜਾਂਦਾ। 1 ਸੈਂਟੀਮੀਟਰ ਦੀ ਪੋਜੀਸ਼ਨਲ ਐਕੂਰੇਸੀ ਇਹ ਪ੍ਰਸੀਜਨ ਹੀ ਆ ਨਾ ਫਿਰ ਇਹਦੇ ਵਿੱਚ ਆ ਜਾਂਦੀ। ਬਸ ਉਹੀ ਤੇ ਉਹਨਾਂ ਨੇ ਉਹ ਲਾ ਕੇ ਕਿਸੇ ਵੀ ਜਿਹੜੇ ਮੈਪਿੰਗ ਕਿੱਟ ਹੁੰਦੀ ਹੈ ਕੋਈ ਵੀ ਬਣਿਆ ਹੋਇਆ ATV, ਉਹਨੇ ਸਾਰੀਆਂ ਰੋਜ਼ ਦੇ ਵਿੱਚ ਗੇੜਾ ਰੱਖਣਾ। ਓਕੇ, ਕੈਮਰੇ ਸਕੈਨਰ ਚਲੋ ਉਹ ਤਾਂ ਲੱਗੇ ਹੀ ਹੁੰਦੇ ਨੇ, ਜਿਹੜਾ ਵੀ ਲੱਗੇ ਸਿਸਟਮ, ਉਹਨਾਂ ਨੇ ਤੁਹਾਡਾ ਸਾਰਾ ਖੇਤ ਮੈਪ ਕਰ ਲਿਆ। ਖੇਤ ਮੈਪ ਕਰਕੇ ਹੁਣੇ ਕਿਸੇ ਸੌਫਟਵੇਅਰ 'ਚ ਚੱਲਿਆ, ਉਹ ਸੇਵ ਹੋ ਗਿਆ। ਠੀਕ ਹੈ ਜੀ, ਉਸ ਤੋਂ ਬਾਅਦ 'ਚ ਉਹਨਾਂ ਨੇ ਉਸ ਔਰਚਰਡ ਦੇ ਵਿੱਚ ਜਾਂ ਖੇਤ ਦੇ ਵਿੱਚ ਇੱਕ ਟਰੈਕਟਰ ਲੈ ਕੇ ਆਉਣਾ, ਸਮਾਰਟ ਟਰੈਕਟਰ। ਠੀਕ ਹੈ ਜੀ, ਸਮਾਰਟ ਟਰੈਕਟਰ ਦੇ ਮਗਰ ਸਮਾਰਟ ਇੰਪਲੀਮੈਂਟ ਲੱਗਿਆ ਹੋਣਾ। ਮੰਨ ਲਓ ਵੀ ਆਪਾਂ ਕੋਈ ਫੋਲੀਅਰ ਸਪਰੇ ਕਰਨੀ ਹੈ ਤਾਂ ਉਹਦੇ ਮਗਰ ਫੋਲੀਅਰ ਸਪਰੇਅਰ ਲੱਗਿਆ ਹੋਇਆ। ਠੀਕ ਹੈ ਜੀ, ਹੁਣ ਸਪਰੇਅਰ ਵੀ ਸਮਾਰਟ ਆ, ਟਰੈਕਟਰ ਵੀ ਸਮਾਰਟ ਆ, ਚੱਲਣੇ ਵੀ ਆਟੋਨਮਸਲੀ ਹੈ, ਉਹਤੇ ਕੋਈ ਡਰਾਈਵਰ ਨਹੀਂ। ਇੱਕ ਬੰਦੇ ਨੇ 5-7 ਟਰੈਕਟਰ ਬੈਠ ਕੇ ਇੱਕ ਸਟੇਸ਼ਨ ਤੋਂ ਆਪਰੇਟ ਕਰ ਲੈਣਾ। ਠੀਕ ਹੈ ਜੀ, ਹੁਣ ਟਰੈਕਟਰ ਨੇ ਕੀ ਕਰਨਾ, ਜਿਹੜੀ ਤੁਹਾਡੀ ਮੈਪ ਕੀਤੀ ਹੋਈ ਫੀਲਡ ਹੈ ਉਹਨੇ ਉਹਦੇ 'ਚ ਇੰਟਰ ਕਰਨੀ, ਕਿਉਂਕਿ ਉਹਨੂੰ ਪਹਿਲਾਂ ਹੀ ਪਤਾ ਜਿਹਦਾ ਰੂਮਬਾ ਚੱਲਦਾ ਘਰਾਂ 'ਚ। ਸਪੇਸਿੰਗ ਆ, ਹਾਂ ਯਾਰ ਰੋ ਆ ਇਹ ਆ, ਉਹਨੇ ਉਹ ਸਾਰਾ ਕੁਝ ਉਹਨੇ ਉਵੇਂ ਚੱਲਣ ਲੱਗ ਜਾਣਾ ਰੋਜ਼ 'ਚ। ਹੁਣ ਟਰੈਕਟਰ ਨੇ ਆਪਦੇ ਕੋਆਰਡੀਨੇਟ ਆਰਟੀਕੇ ਤੋਂ ਲੈਣੇ ਨੇ ਵੀ ਉਹ 1 ਸੈਂਟੀਮੀਟਰ ਵੀ ਇੱਧਰ ਉੱਧਰ ਨਾ ਹੋ। ਹੁਣ ਆਪਾਂ ਜੇ ਸੈਂਟੀਮੀਟਰ ਦੀ ਗੱਲ ਕਰਦੇ ਹਾਂ, ਔਰਚਰਡ 'ਚ ਤਾਂ ਆਪਣੇ ਕੋਲ ਫੁੱਟਾਂ 'ਚ ਜਗ੍ਹਾ ਹੁੰਦੀ ਹੈ, ਸੋ ਉਹਦਾ ਮਤਲਬ ਹੀ ਨਹੀਂ ਹੈ ਵੀ ਟਰੈਕਟਰ ਇੱਧਰ ਉੱਧਰ ਹੋ ਜਾਏ। ਠੀਕ ਹੈ, ਨਾਲ ਟਰੈਕਟਰ ਨੇ ਚੱਲਣਾ ਇੱਕ ਪਾਰਟਿਕੂਲਰ ਸਪੀਡ ਤੇ ਹੈ ਜਿਹੜੀ ਤੁਸੀਂ ਪ੍ਰੀ ਅਸਾਈਨ ਕਰਨੀ ਹੈ। ਠੀਕ ਹੈ ਜੀ, ਕੋਈ ਉਹਨੂੰ ਵੈਦਰ ਦਾ ਚੱਕਰ ਨਹੀਂ, ਮੀਂਹ ਪੈਂਦਾ, ਰਾਤ ਆ, ਦਿਨ ਆ, ਠੰਡ ਆ, ਗਰਮੀ ਹੈ। ਠੀਕ ਹੈ ਜੀ, ਤੁਸੀਂ ਕਿਸੇ ਵੀ ਟਾਈਮ ਉਸ ਟਰੈਕਟਰ ਨੂੰ ਉਤਾਰ ਸਕਦੇ ਹੋ ਫੀਲਡ 'ਚ। ਦੂਜਾ ਇਹ ਹੈਗਾ ਵੀ ਸਾਨੂੰ
ਬਹੁਤ ਸਾਰੀਆਂ ਚੀਜ਼ਾਂ ਟਰੈਕਟਰਸ ਦੇ ਨਾਲ ਐਡ ਕਰਨੀਆਂ ਪੈਂਦੀਆਂ ਨੇ, ਜਿਵੇਂ ਕੈਬ ਲੱਗੀ, ਕਿਉਂਕਿ ਜਦੋਂ ਅਸੀਂ ਫੋਲੀਅਰ ਸਪਰੇਅਰ ਕਰਦੇ ਹਾਂ ਸਾਡੇ ਤੇ ਸੇਫਟੀ ਇਸ਼ੂ ਵਗੈਰਾ ਆ ਜਾਂਦੇ ਨੇ। ਸੋ ਉਹ ਸਾਰੀਆਂ ਚੀਜ਼ਾਂ ਇੱਥੇ ਲੋੜ ਹੀ ਨਹੀਂ, ਕਿਉਂਕਿ ਡਰਾਈਵਰ ਨਹੀਂ ਹੈਗਾ ਟਰੈਕਟਰ। ਠੀਕ ਹੈ ਜੀ, ਤੁਹਾਡੀ ਕਾਸਟ ਘੱਟ ਗਈ। ਫਿਰ ਉਹ ਮਗਰ ਜਿਹੜਾ ਸਪਰੇਅਰ ਲੱਗਿਆ ਹੋਇਆ, ਉਹ ਸਪਰੇਅਰ ਵੀ ਸਮਾਰਟ ਆ। ਉਹਨੇ ਕਿੰਨਾ ਸਪਰੇਅ ਕੀਤਾ, ਹਰੇਕ ਟਰੀ ਤੇ ਨਾਲ ਦੀ ਨਾਲ ਸਕੈਨ ਕਰਕੇ ਕਿੰਨੇ ਡ੍ਰੌਪਲੇਟਸ ਗਏ ਨੇ, ਉਹਨੇ ਉਹ ਸਾਰਾ ਡਾਟਾ ਲੌਗ ਕਰੀ। ਤੇ ਇਹ ਜਿਹੜਾ ਕਿੰਨਾ ਪਾਉਣਾ ਹੈ, ਇਹ ਵੀ ਮੈਨੂੰ ਲੱਗਦਾ ਫਿਰ ਆਪ ਹੀ ਡਿਸਾਈਡ ਕਰ ਲੈਣਾ ਵੀ ਕਿਹੜੇ ਟਰੀ ਨੂੰ ਕਿੰਨਾ ਚਾਹੀਦਾ ਹੈ। ਇਟਸ ਕਮਿੰਗ ਕਿ ਇਹ ਚੀਜ਼ ਹੈਗੀ ਹੈ ਆਲਰੇਡੀ? ਜਿਵੇਂ ਤਾਂ ਹੁਣ ਅਸੀਂ ਕਰਦੇ ਹਾਂ, ਜਦੋਂ ਅਸੀਂ ਹੁਣ ਸਪਰੇਅ ਕਰਦੇ ਹਾਂ ਬਹਿ ਕੇ ਟਰੈਕਟਰ ਤੇ, ਉਹ ਤਾਂ ਸਾਨੂੰ ਪੀਸੀਏ ਦੱਸ ਜਾਂਦਾ ਵੀ ਆਹ ਸਪੀਡ ਤੇ ਜੇ ਇੰਨੀ ਕੁ ਗਿੱਲ ਪਾਉਣੀਆਂ ਨੇ, ਇਹਨੇ ਰਲਾ ਕੇ ਅਸੀਂ ਅੰਦਾਜ਼ੇ ਨਾਲ ਭਜਾਈ ਜਾਂਦੇ, ਕਦੇ ਤੇਜ਼ ਹੌਲੀ ਕਰ ਲੈਂਦੇ ਹਾਂ। ਤੇ ਫਿਰ ਉਹਦਾ ਸਾਨੂੰ, ਜਿਵੇਂ ਉਹ ਕਹਿੰਦੇ ਕਲੋਜ਼ ਲੂਪ ਵਾਲੀ ਗੱਲ ਆ, ਅਸੀਂ ਪਾ ਤਾਂ ਦਿੰਦੇ, ਸਾਨੂੰ ਐਂ ਥੋੜੀ ਪਤਾ ਲੱਗਦਾ ਵੀ ਕਿਹੜੇ ਟਰੀ ਨੇ ਕਿੰਨਾ ਦਿੱਤਾ, ਟਰੀ ਥੋੜੀ ਸਾਡੀ ਪ੍ਰੋਡਕਸ਼ਨ ਹੁੰਦੀ ਜਾਂ ਸਾਨੂੰ ਕਿੰਨੀ ਅਸੀਂ ਉੱਥੇ ਦਵਾਈ ਲਾਈ। ਜਿਹੜੀ ਹੁਣ ਟੈਕਨੋਲੋਜੀ ਹੈ, ਇਹਨੇ ਹਰੇਕ ਚੀਜ਼ ਮੈਜਰ ਕਰ। ਠੀਕ ਹੈ ਜੀ, ਇਹਨੇ ਹਰੇਕ ਰੋਜ਼ ਕਿਸ ਦਰਖਤ ਤੇ ਕਿੰਨੀ ਦਵਾਈ ਗਈ ਆ, ਤੇ ਲੇਟਰ ਔਨ ਜਦੋਂ ਤੁਸੀਂ ਸਕੈਨ ਕਰਨਾ ਡਰੋਨਸ ਨਾਲ ਤੇ ਕਿੰਨਾ ਫਰੂਟ ਲੱਗਿਆ, ਉਹ ਸਾਰਾ ਡੇਟਾ ਉਹ ਇੱਕ ਸੈਂਟਰਲ ਪੂਲ 'ਚ ਜਾ ਕੇ ਡੰਪ ਹੋ ਜਾਂਦਾ। ਉੱਥੇ AI ਆਉਂਦੀ ਹੈ। ਅੱਛਾ, ਅੱਗੇ AI ਆ ਗਈ ਆ ਹੁਣ ਨਾਲ ਇਹਦੇ। ਹਾਂ, ਹੁਣ ਉੱਥੋਂ AI ਨੇ ਜਦੋਂ ਉਹਦੇ ਕੋਲ ਡੇਟਾ ਆ ਗਿਆ, ਫਿਰ ਤਾਂ ਉਹਨੇ ਸਾਰਾ ਕੁਝ ਤੁਹਾਨੂੰ ਕਰਕੇ ਦੇ ਦੇਣਾ, ਐਨਾਲਿਸਿਸ ਕਰ ਦੇਣਾ ਸਾਰਾ। ਹਾਂ, ਫਿਰ ਤੁਹਾਨੂੰ ਬੰਦੇ ਨੂੰ ਕੁਝ ਕਰਨ ਦੀ ਲੋੜ ਨਹੀਂ। ਸੋ ਜਿਹੜਾ ਇੱਕ ਜਣਾ 5 ਚਲਾਉਂਦਾ ਸੀ, ਠੀਕ ਅਰਸ਼ਦੀਪ, ਜਿਹੜਾ ਬੰਦਾ ਇੱਕ ਜਣਾ 5 ਚਲਾਉਂਦਾ ਸੀ, ਮੈਨੂੰ ਲੱਗਦਾ AI ਤੇ ਫਿਰ ਸਾਰੀ ਚਲਾਈ ਜਾਊਗੀ। ਨਹੀਂ, ਦੇਖੋ ਅੱਜ ਦੀ ਤਰੀਕ 'ਚ ਜਿੰਨੀ ਕੁ ਮੇਰੀ ਇਨਵੋਲਵਮੈਂਟ ਹੈਗੀ ਫੀਲਡ 'ਚ, ਅੱਜ ਇੱਕ ਆਪਰੇਟਰ 5 ਇੱਕ ਟਰੈਕਟਰ ਡਰਾਈਵ ਕਰ ਸਕਦਾ ਹੈ ਨਾ, ਆਟੋਨੋਮਸਲੀ। ਕਿਉਂਕਿ ਬੰਦੇ ਤਾਂ ਚਾਹੀਦੇ ਹੀ ਆ ਨਾ ਉੱਥੇ। ਬਾਈ ਚਾਂਸ ਕੋਈ ਟਰੈਕਟਰ 'ਚ ਮਕੈਨੀਕਲ ਫਾਲਟ ਆ ਗਿਆ ਜੀ, ਕੁਛ ਆ ਗਿਆ, ਜਾਂ ਡੀਜ਼ਲ ਹੀ ਭਰਨਾ, ਕਿਉਂਕਿ ਜਦੋਂ ਉਹਨਾਂ ਨੇ ਮੁੜ ਕੇ ਡੀਜ਼ਲ ਖਾਲੀ ਹੋ ਗਿਆ, ਟਰੈਕਟਰ ਨੇ ਆਪੇ ਘੁੰਮ ਕੇ ਆ ਜਾਣਾ ਬੇਸ ਸਟੇਸ਼ਨ ਤੇ, ਤੁਸੀਂ ਡੀਜ਼ਲ ਭਰਨਾ, ਫਿਰ ਮੁੜਨਾ। ਬੰਦਾ ਤਾਂ ਤੁਹਾਨੂੰ ਚਾਹੀਦਾ, ਪਰ ਇਹ ਆਪਾਂ ਨੂੰ ਸਰਪ੍ਰਾਈਜ਼ ਨਹੀਂ ਹੋਣਾ ਚਾਹੀਦਾ ਵੀ ਨੰਬਰ ਇਹ ਵੱਧ ਜਾਣਗੇ ਬਹੁਤ ਛੇਤੀ। ਜੇ ਇੱਕ ਬੰਦਾ 5 ਤੋਂ 10 ਹੋ ਜਾਣ, 10 ਤੋਂ 15 ਟਰੈਕਟਰ ਚਲਾਈ ਜਾਵੇ ਖੇਤ ਦੇ ਵਿੱਚ, ਵੱਡੇ ਸੋ ਜਿਸ ਤੇਜ਼ੀ ਦੇ ਨਾਲ ਚੱਲ ਰਹੀ ਆ, ਆਪਾਂ ਬ੍ਰੇਕ ਥਰੂ ਦੇ ਉੱਤੇ ਆ ਵੀ ਉਹ ਜਲਦੀ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਆਉਣ ਵਾਲੇ ਸਮੇਂ 'ਚ ਮਿਲਣੀਆਂ। ਦੇਖੋ, ਪਹਿਲਾਂ ਤਾਂ ਇਹ ਵੀ ਕਹਿੰਦੇ ਸੀਗੇ ਵੀ ਗੱਡੀ ਚੱਲ ਕਿੱਦਾਂ ਸਕਦੀ ਆ, ਇਹ ਕਿੱਦਾਂ ਹੋ ਸਕਦਾ ਆ। ਹੁਣ ਸਾਰਾ ਕੁਝ ਹੋ ਰਿਹਾ ਆ, ਤੇ ਹੁਣ 1 ਸੈਂਟੀਮੀਟਰ ਦੀ ਜਿਹੜੀ ਪ੍ਰਸੀਜਨ ਆ, ਵੀ ਖੇਤ 'ਚ ਉਹਨੇ ਕਿੱਥੇ ਚੱਲਣਾ, ਕਿਵੇਂ ਚੱਲਣਾ, ਕਿੰਨਾ ਪਾਉਣਾ, ਉਹ ਸਾਰਾ ਕੁਝ ਜਿਹੜਾ ਉਹ ਆ ਰਿਹਾ ਆ। ਸੋ ਖੇਤੀਬਾੜੀ ਤੇਜ਼ੀ ਦੇ ਨਾਲ ਚੇਂਜ ਹੋ ਰਹੀ ਆ, ਤੇ ਆਈ ਥਿੰਕ ਇੱਥੇ ਜਿੱਦਾਂ ਤੁਹਾਡੇ ਵਰਗੀਆਂ ਸੰਸਥਾਵਾਂ ਨੇ, ਪੱਗ ਆ ਜਾਂ ਹੋਰ ਆ, ਉਹਨਾਂ ਦਾ ਇੱਕ ਅਹਿਮ ਰੋਲ ਰਹਿੰਦਾ ਆ, ਜਿਹੜੇ ਮੌਜੂਦਾ ਤੌਰ ਦੇ ਉੱਤੇ ਜਿਹੜੀਆਂ ਫਾਰਮਿੰਗ ਪ੍ਰੈਕਟਿਸਿਸ ਆ, ਉਹਨਾਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਐਡ ਕਰਵਾਉਣ ਦੇ ਲਈ, ਇਹਨਾਂ ਬਾਰੇ ਜਿਹੜਾ ਉਹ ਦੱਸਣ ਦੇ ਲਈ। ਹਾਂਜੀ, ਦੇਖੋ, ਉਹ ਨਾ ਦੋ ਤਰੀਕੇ ਦੇਖਣ ਦੇ ਇਸ ਚੀਜ਼ ਨੂੰ। ਜਿੰਨੀ ਵੀ ਟੈਕਨੋਲੋਜੀ ਆ ਰਹੀ ਹੈ, ਉਹ ਲੇਬਰ ਸੇਵਿੰਗ ਕਰ ਰਹੀ ਹੈ, ਲੇਬਰ ਘਟੀ ਜਾਣੀ ਹੈ। ਜੇ ਬੰਦਿਆਂ ਦਾ ਕੰਮ ਘਟਣਾ, ਤਾਂ ਬੰਦਿਆਂ ਦੇ ਉੱਤੇ ਕੰਮ, ਜਿਹੜੀ ਸਾਡੇ ਕੋਲ ਲੇਬਰ ਕਰਦੀ, ਉਹਨਾਂ ਕੋਲ ਕੰਮ ਨਹੀਂ ਹੋਣਾ, ਹਨਾ, ਜਾਂ ਅਸੀਂ ਆਪ ਕਰਦੇ ਹਾਂ ਵਿੱਚ। ਤੇ ਇੱਕ ਤਰੀਕਾ ਤਾਂ ਇਹ ਹੈਗਾ ਦੇਖਣ, ਤੇ ਦੂਜਾ ਇਹ ਹੈਗਾ ਵੀ ਇਹਨੇ ਸਾਨੂੰ ਹੈਲਪ ਬਹੁਤ ਕਰਨੀ ਹੈ ਔਨ ਲੌਂਗ ਰਨ। ਤੇ ਜਿਵੇਂ ਹੁਣ ਸਾਡਾ ਰੋਲ ਫਿਰ ਇੱਥੇ ਇਹ ਆ ਜਾਂਦਾ ਵੀ ਅਸੀਂ ਜਿਹੜੀ ਨਵੀਂ ਟੈਕਨੋਲੋਜੀ ਆਉਂਦੀ ਆ, ਅਸੀਂ ਕਿਉਂਕਿ ਫੋਕਸ ਕਰਦੇ ਹਾਂ ਸਮਾਲ ਸਕੇਲ ਫੈਮਿਲੀ ਗਰੋਅਰਸ ਤੇ, ਤੇ ਅਸੀਂ ਜਿਹੜੀਆਂ ਉਹਨਾਂ ਲਈ ਟੈਕਨੋਲੋਜੀਆਂ ਉਹਨਾਂ ਨੂੰ ਇੰਪੈਕਟ ਕਰਨੀ ਹੈ ਨੀਅਰ ਫਿਊਚਰ 'ਚ, ਉਹ ਅਸੀਂ ਆਪਣੀ ਵਰਕਸ਼ਾਪਾਂ 'ਚ ਵੀ ਦੱਸਦੇ ਰਹਿੰਦੇ। ਜਾਂ ਜਿਵੇਂ ਹੁਣ ਆਪਾਂ ਅੱਜ ਪ੍ਰੋਗਰਾਮ ਕਰਦੇ ਹਾਂ, ਇਹੋ ਜਿਹੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਲੋਕਾਂ ਨੂੰ ਦੱਸਦੇ ਰਹਿੰਦੇ ਵੀ ਆਹ ਚੀਜ਼ ਆਉਣ ਵਾਲੀ ਹੈ, ਆਹ ਚੀਜ਼ ਆਪਾਂ ਕਰ ਸਕਦੇ ਹਾਂ, ਹਜੇ ਆਪਣੇ ਲਈ ਵਾਇਬਲ ਆਪਸ਼ਨ ਆ, ਇਹਦੇ ਲਈ ਰੁਕ ਜਾਓ, ਹਨਾ। ਜਿਵੇਂ ਆਟੋਨੋਮਸ ਟਰੈਕਟਰ ਹੁਣ ਕੋਈ 20 ਏਕੜ ਜਾਂ 40 ਜਾਂ 80 ਏਕੜ ਵਾਲਾ ਤਾਂ ਲਾ ਨਹੀਂ ਸਕਦਾ ਹੈਗਾ, ਉਹਦੇ ਲਈ ਤਾਂ ਵਾਇਬਲ ਹੀ ਨਹੀਂ ਹੈਗਾ। ਪਰ ਜਿਹਨਾਂ ਕੋਲ ਵੱਡੇ ਔਰਚਰਡ ਨੇ, ਉਹਨਾਂ ਲਈ ਉਹ ਹੈਗੇ ਆ। ਪਰ ਸਮਾਰਟ ਸਪਰੇਅਰ ਅਸੀਂ ਲੈ ਸਕਦੇ। ਸੋ ਇਹੋ ਜਿਹੀ ਬਹੁਤ ਚੀਜ਼ਾਂ ਅਸੀਂ ਜਿਹੜੀਆਂ ਵਰਕਸ਼ਾਪਸ ਦੇ ਵਿੱਚ ਕਵਰ ਕਰਦੇ ਨੇ। ਬਿਲਕੁਲ। ਸੋ ਕਾਰਪੋਰੇਟ ਤਰੀਕੇ ਦੇ ਨਾਲ ਜਿਹੜੇ ਰਨ ਕਰ ਰਹੇ ਫਾਰਮਸ ਆ, ਉਹਨਾਂ ਦੇ ਲਈ ਇਹ ਟੈਕਨੋਲੋਜੀ ਤਾਂ ਵਰਦਾਨ ਸਾਬਤ ਹੋਣੀ ਆ, ਜਦੋਂ ਉਹਨਾਂ ਦੀ ਕਹਿ ਲਓ ਵੀ ਲੇਬਰ ਦੇ ਉੱਤੇ ਜਾਂ ਲੋਕਾਂ ਦੇ ਉੱਤੇ ਜਿਹੜੀ ਲੋੜ ਆ, ਉਹ ਘੱਟ ਜਾਣੀ ਆ। ਟੈਕਨੋਲੋਜੀ, AI, ਇਹ ਸਾਰੀਆਂ ਚੀਜ਼ਾਂ ਨੇ ਉਹਨਾਂ ਨੂੰ ਖਾਸਾ ਜਿਹੜਾ ਇਸ ਦੇ ਵਿੱਚ ਮਦਦ ਕਰਨਾ ਆ। ਤੇ ਅਰਸ਼ਦੀਪ ਸਿੰਘ ਆਪਣੇ ਨਾਲ ਜਸਬੀਰ ਸਿੰਘ ਸਿੱਧੂ ਜੀ ਵੀ ਜੁੜ ਚੁੱਕੇ ਆ, ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ। ਜਸਬੀਰ ਸਿੰਘ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਰਾਜਕਰਨਵੀਰ ਜੀ, ਅਰਸ਼ਦੀਪ ਵੀਰ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਸੋ ਤੁਸੀਂ ਵੀ ਟੈਕਨੋਲੋਜੀ ਵਾਲੇ ਖੇਤਰ ਤੋਂ ਫਾਰਮਿੰਗ ਦੇ ਵਿੱਚ ਆ, ਦੋਨਾਂ ਦਾ ਇਕੱਠਾ ਤੁਸੀਂ ਸੁਮੇਲ ਕਰ ਰਹੇ ਆ। ਸੋ ਆਪਾਂ ਜਿੱਦਾਂ ਦੇਖ ਰਹੇ ਹਾਂ, ਗੱਲਬਾਤ ਹੋ ਰਹੀ ਆ ਵੀ ਟੈਕਨੋਲੋਜੀ ਨੇ
ਫਾਰਮਿੰਗ ਦੇ ਵਿੱਚ ਕਾਫੀ ਵੱਡੇ ਜਿਹੜੇ ਚੇਂਜਸ ਲਿਆਉਣੇ ਆ। ਸੋ ਤੁਸੀਂ ਕੀ ਇਹਦੇ ਤੇ ਟਿੱਪਣੀ ਤੁਹਾਡੀ ਹੈਗੀ ਆ? ਨਹੀਂ ਰਾਜਕਰਮਵੀਰ, ਇਹੀ ਆ, ਜਿਹੜੀ ਚੀਜ਼ ਤੁਸੀਂ ਮੂਹਰਿਓਂ ਫੜ ਲਓਗੇ ਉਹ ਬੜੀ ਸੌਖੀ ਆ, ਪਿੱਛੋਂ ਕੈਚ ਕਰਨੀ ਬਹੁਤ ਜ਼ਿਆਦਾ ਔਖੀ ਆ। ਚੇਂਜਸ ਆ ਰਹੀਆਂ ਅਗਲੇ 3 ਤੋਂ 5 ਸਾਲਾਂ ਤੱਕ, ਬਹੁਤ ਆਮ ਹੀ ਇਹ ਦਿਸਣੀਆਂ ਹੋ ਜਾਣਗੀਆਂ ਖੇਤਾਂ ਦੇ ਵਿੱਚ। ਜਿਹੜੇ ਤਾਂ ਵੀਰ ਭਾਈਬੰਦ ਮੂਹਰੇ ਹੋ ਕੇ ਇਹ ਸਾਰੇ ਪਾਰਟਿਸਿਪੇਟ ਕਰਦੇ ਆ, ਦੇਖਦੇ ਆ, ਹਨਾ, ਉਹ ਬੈਨੀਫਿਟ ਕਰ ਜਾਣਗੇ। ਬਾਕੀ ਫਿਰ ਹੁਣ ਉਹੋ ਜਿਹਾ ਟਾਈਮ ਨਹੀਂ ਰਿਹਾ ਖੇਤੀ ਦੇ ਵਿੱਚ ਕਿ ਤੁਸੀਂ ਜਾਣੀ ਦੀ ਹੌਲੀ ਹੌਲੀ ਚੱਲ 2-4 ਸਾਲ ਨੂੰ ਲੈ ਲਾਂਗੇ। 2-4 ਸਾਲ ਨੂੰ ਤਾਂ ਤੁਹਾਡਾ ਜਾਣੀ ਦੀ ਓਦਾਂ ਹੀ ਫਾਈਨੈਂਸ਼ਲੀ ਇੰਨਾ ਇੰਪੈਕਟ ਹੋ ਜਾਂਦਾ ਕਿ ਤੁਸੀਂ ਸ਼ਾਇਦ ਸਰਵਾਈਵ ਵੀ ਨਾ ਕਰ ਸਕੋ। ਤੇ ਹੁਣ ਕੰਪੀਟੀਸ਼ਨ ਹੁਣ ਇੰਨਾ ਹੋ ਗਿਆ ਵੀ ਆਪਣੇ ਵੀ ਜਿੰਨੇ ਲਿਸਨਰ ਆ ਸਾਰੇ, ਜਿਹੜੇ ਵੀ ਫਾਰਮਰਸ ਵੀ ਆ, ਬਈ ਜਿੰਨਾ ਚਿਰ ਉਹ ਆਪ ਜਾ ਕੇ ਜਿੰਨੀ ਖੇਤੀ 'ਚ ਹਾਰਡ ਵਰਕ ਕਰਦੇ ਆ, ਉਹਨਾਂ ਜਿਹੜੀਆਂ ਵਰਕਸ਼ਾਪਾਂ ਲੱਗਦੀਆਂ, ਜਿਹੜੀਆਂ ਟੈਕਨੋਲੋਜੀਆਂ ਆਉਂਦੀਆਂ, ਜੇ ਤੁਹਾਨੂੰ ਆਪਦੇ ਆਪ ਨੂੰ ਪੁੱਛ ਕੇ ਦੇਖੋ ਨਹੀਂ ਪਤਾ, ਫਿਰ ਤੁਸੀਂ ਪਿੱਛੇ ਆ। ਬਈ ਗਾਹਾਂ ਨੂੰ ਕੱਲੇ ਕੱਲੇ ਟਰੀ ਤੇ ਕੱਲੇ ਕੱਲੇ ਵਾਈਨ ਤੇ ਖੇਤੀ ਹੋਊਗੀ, ਹਨਾ। ਤੇ ਜੇ ਤਾਂ ਤੁਸੀਂ ਉਹਨੂੰ ਸਮਝ ਆਉਂਦੇ ਤਾਂ ਠੀਕ ਆ, ਜੇ ਨਹੀਂ ਸਮਝ ਆਉਂਦੀ ਤਾਂ ਤੁਹਾਨੂੰ ਉਹਦੇ ਤੇ ਕਾਸਟ ਬਹੁਤ ਆਊਗਾ ਕਿ ਤੁਸੀਂ ਜਾਣੀ ਦੀ ਕਿਸੇ ਨੂੰ ਪੇ ਕਰੋਗੇ, ਉਹ ਅਫੋਰਡ ਨਹੀਂ ਕਰ ਸਕੋਗੇ। ਹਨਾ ਵੀ ਟੈਕਨੋਲੋਜੀ ਤਾਂ ਬਹੁਤ ਆ ਰਹੀ ਆ, ਵੀ ਜਾਣਦੀ ਹੁਣ ਤੁਸੀਂ ਇਕੁਇਪਮੈਂਟ ਤੋਂ ਲੈ ਕੇ ਮੁੜ ਕੇ ਫਿਰ ਕਿੱਦਾਂ ਪਾਣੀ ਲਾਉਣਾ ਗਾ, ਉਹਨੂੰ ਕਿੱਦਾਂ ਮਿਲਣਾ ਗਾ, ਕਦੋਂ ਕੀ ਕਰਨਾ, ਉਹ ਸਾਰੀਆਂ ਹੀ ਚੀਜ਼ਾਂ ਆ ਰਹੀਆਂ ਗੀਆਂ। ਤੇ ਇਹਨੂੰ ਹੀ ਜਾਣੀ ਦੀ ਕਾਰਪੋਰੇਟ ਵੱਲੋਂ ਕਿਹਾ ਜਾਂਦਾ ਗਾ ਵੀ ਜਿੱਥੇ ਜਾਣੀ ਦੀ ਲਾਰਜ ਸਕੇਲ ਤੇ ਜਿੰਨੀ ਹੋਊ ਓਨਾ ਐਫੀਸ਼ੀਐਂਟ ਹੋਊਗਾ, ਜਿੰਨੀ ਛੋਟੀ ਹੋਊ ਓਨੀ ਇਨਐਫੀਸ਼ੀਐਂਸੀ ਆ ਕੇ ਕਾਸਟ ਵਧਣੇ ਆ। ਸੋ ਤੁਸੀਂ ਜਿੱਦਾਂ ਅਰਸ਼ਦੀਪ ਸਿੰਘ ਇਹ ਨਵੇਂ ਆਏ ਆ ਖੇਤੀ 'ਚ, ਤੁਹਾਨੂੰ ਕਈ ਜਿਹੜੇ ਆ ਦਹਾਕੇ ਹੋ ਗਏ ਆ, ਤੁਸੀਂ ਕਿੱਦਾਂ ਦੇਖਿਆ ਟੈਕਨੋਲੋਜੀ ਦਾ ਜਿਹੜਾ ਅਸਰ ਆ ਆਪਣੀ ਖੇਤੀ ਦੀਆਂ ਫਾਰਮਿੰਗ ਪ੍ਰੈਕਟਿਸਿਸ ਦੇ ਉੱਤੇ? ਹੌਲੀ ਹੌਲੀ ਵੱਧ ਰਿਹਾ ਗਾ, ਕਰਕੇ ਹਾਲ ਤੱਕ ਤਾਂ ਰਾਜਕਰਮੀਰ ਇੰਨਾ ਇੰਪਲੀਮੈਂਟ ਟੈਕਨੋਲੋਜੀ ਨਹੀਂ ਹੋਈ। ਹਾਲ ਤਾਂ ਮਕੈਨੀਕਲ ਟੈਕਨੋਲੋਜੀਜ਼ ਆਈਆਂ, ਠੀਕ ਹੈ, ਹਨਾ। ਬਈ ਜਿਹੜੇ ਕੋਈ ਸਕਰੇਪ ਕਰ ਲਓ, ਕੋਈ ਜਾਣਦੇ ਉਹੋ ਜਿਹੀਆਂ ਡਿਸਕਾਂ ਬਣਾ ਲਓ, ਉਹੋ ਜਿਹੀ ਸਪਰੇ ਮਸ਼ੀਨ ਮੈਨੂਅਲੀ ਜਿਹੜੇ ਮਕੈਨਿਕਸ ਦੇ ਵਿੱਚ ਆਈਆਂ ਹਾਲ ਤੱਕ ਚੀਜ਼ਾਂ, ਜਿਹੜੀਆਂ ਹੁਣ ਆਰਟੀਫਿਸ਼ਲ ਇੰਟੈਲੀਜੈਂਸ ਲੈ ਲਓ, ਜਿਹੜੀਆਂ ਕਿ ਟੈਕਨੋਲੋਜੀ ਦੇ ਜਿਹੜੀਆਂ ਕੰਪਿਊਟਰ ਕੰਟਰੋਲ ਸਮਾਰਟ ਟੈਕਨੋਲੋਜੀਜ਼ ਜਿਹਨੂੰ ਆਪਾਂ ਕਹਿ ਸਕਦੇ ਹਾਂ, ਇਹਨੂੰ ਕਹਿ ਦਿੰਦੇ ਆ, ਉਹ ਹੁਣ ਇੰਪਲੀਮੈਂਟ ਹੋ ਰਹੀ ਆ। ਠੀਕ ਹੈ, ਹਨਾ। ਤੇ ਉਹ ਇਉਂ ਵੀ ਆ ਵੀ ਕਿ ਹਾਂ ਜਿੰਨੇ ਹੁਣ ਲੇਬਰ ਕਾਸਟ ਹਾਈ ਆ, ਹੋਰ ਹਾਈ ਆ, ਜਿਹੜਾ 24 ਘੰਟੇ ਆਪੇ ਇਕੁਇਪਮੈਂਟ ਕੰਮ ਕਰੀ ਜਾਵੇ, ਜਦੋਂ ਬ੍ਰੇਕ ਹੋਵੇ ਉਹ ਤੁਹਾਨੂੰ ਦੱਸ ਦੂ ਮੈਂ ਬ੍ਰੇਕ ਹੋਣ ਵਾਲੀ ਆ, ਹਨਾ, ਭਾਈ ਮੈਨੂੰ ਮੇਰੇ ਆਹ ਪਾਰਟ ਪਾ ਜਾਓ ਆ ਕੇ। ਜਦੋਂ ਤੁਸੀਂ ਹਾਰਵੈਸਟਿੰਗ ਵੀ ਕਰਨੀ ਆ, ਹੁਣ ਦੇਖਦੇ ਰਹੀਦਾ ਵੀ ਅੰਗੂਰ ਸ਼ੂਗਰ ਕਿੰਨੀ ਆ, ਚਾਹੇ ਬਦਾਮਾਂ ਦੇ ਵਿੱਚ ਸੁੱਕੇ ਆ ਕਿ ਨਹੀਂ ਸੁੱਕੇ ਆ, ਉਹ ਫਿਰ ਸਾਰੀ ਉਹ ਟੈਕਨੋਲੋਜੀ ਨਾਲ ਡਿਟਰਮਨ ਕਰਦੇ ਨੇ ਵੀ ਅੱਜ ਸ਼ੇਕ ਕਰ ਲਓ, ਤੇ ਸ਼ੇਕਰ ਵੀ ਜਿਹੜੇ ਮਕੈਨੀਕਲ ਹੋਣਗੇ ਆਪੇ ਜਾ ਕੇ ਕਰੇ ਆਉਣਗੇ। ਜੀ, ਸੋ ਆਪਾਂ ਉਸ ਪਾਸੇ ਵੱਲ ਨੂੰ ਹੌਲੀ ਹੌਲੀ ਉਸ ਭਵਿੱਖ ਵੱਲ ਨੂੰ ਜਿਹੜਾ ਉਹ ਵੱਧ ਰਹੇ ਆ। ਸੋ ਇਹ ਸਮੇਂ ਦੀ ਲੋੜ ਆ ਵੀ ਜਿਹੜੇ ਫਾਰਮਰਸ ਵੀ ਆ, ਜਿਹੜੇ ਕਿਸਾਨ ਆ, ਗਰੋਵਰਸ ਆ, ਉਹ ਵੀ ਸਮੇਂ ਦੇ ਹਾਣੀ ਬਣਨ, ਉਹਨਾਂ ਨੂੰ ਪਤਾ ਲੱਗਦਾ ਰਵੇ ਵੀ ਟੈਕਨੋਲੋਜੀ ਦੇ ਪੱਧਰ ਦੇ ਉੱਤੇ ਕੀ ਕੁਛ ਜਿਹੜਾ ਉਹ ਨਵਾਂ ਆ ਰਿਹਾ ਆ। ਸੋ ਮੇ ਵੀ ਆਉਣ ਵਾਲੇ ਸਮੇਂ 'ਚ ਪੱਗ ਵੱਲੋਂ ਕੋਈ ਇਸ ਦੇ ਉੱਤੇ ਸੈਮੀਨਾਰ ਵੀ ਰੱਖਿਆ ਜਾਵੇ ਤੇ ਆਪਣੇ ਜਿਹੜੇ ਬਾਕੀ ਫਾਰਮਰਸ ਆ ਉਹਨਾਂ ਨੂੰ ਵੀ ਇਸ ਦੇ ਬਾਰੇ ਜਿਹੜਾ ਉਹ ਜ਼ਰੂਰ ਰੂਬਰੂ ਕਰਾਇਆ ਜਾਵੇ। ਹਾਰਵੈਸਟਿੰਗ ਦੀ ਜਸਬੀਰ ਭਾਜੀ ਤੁਸੀਂ ਗੱਲ ਕੀਤੀ ਆ, ਰੀਸੈਂਟਲੀ ਆਪਾਂ ਤੁਹਾਡੀ ਮਦਦ ਦੇ ਨਾਲ ਪੰਜਾਬੀ ਰੇਡੀਓ USA ਦੇ ਉੱਤੇ ਦਿਖਾਇਆ ਸਾਰਿਆਂ ਨੂੰ ਐਲਮੰਡ ਦੀ ਜਿਹੜੀ ਬਦਾਮਾਂ ਦੀ ਜਿਹੜੀ ਹਾਰਵੈਸਟਿੰਗ ਦਾ ਪੂਰਾ ਪ੍ਰੋਸੈਸ ਜਿਹੜਾ ਉਹ ਪੇਸ਼ ਕੀਤਾ। ਲੋਕਾਂ ਨੇ ਕਾਫੀ ਉਸਦੀ ਫੀਡਬੈਕ ਵਧੀਆ ਜਿਹੜੀ ਉਹ ਮਿਲੀ ਆ, ਵੀ ਕਈਆਂ ਨੂੰ ਜਿਹੜਾ ਉਸ ਦੇ ਬਾਰੇ ਨਵਾਂ ਪਤਾ ਲੱਗਾ। ਤੇ ਬਾਕੀ ਕੀ ਅਪਡੇਟ ਆ ਹਾਰਵੈਸਟਿੰਗ ਨੂੰ ਲੈ ਕੇ, ਫੂਡ ਜਿਹੜਾ ਕ੍ਰੌਪ ਆ ਉਸ ਦਾ ਸਾਈਜ਼ ਨੂੰ ਲੈ ਕੇ, ਜਾਂ ਉਹ ਕਿੱਦਾਂ ਦਾ ਭਾਰੀ ਆ, ਹੌਲਾ ਆ, ਕਿਵੇਂ ਆ, ਕੀ ਫਾਰਮਰਸ ਦੀ ਫੀਡਬੈਕ ਇਸ ਵਾਰ ਹਾਰਵੈਸਟਿੰਗ ਦੇ ਉੱਤੇ ਐਲਮੰਡਸ ਦੀ? ਨਹੀਂ, ਆਲਮੰਡਸ ਦੀ ਤਾਂ ਬਾਹਲੀ ਹਾਰਵੈਸਟਿੰਗ ਇਹ ਹੋ ਰਹੀ ਆ ਕਿ ਓਰੀਜਨਲੀ ਇਹ ਕਹਿੰਦੇ ਸੀ ਵੀ ਕ੍ਰਾਪ ਜਿਹੜਾ ਸਾਡਾ 2.5 ਬਿਲੀਅਨ ਪਾਉਂਡ ਅੱਗੇ 3 ਤੋਂ ਜ਼ਿਆਦਾ ਹੁੰਦਾ ਸੀਗਾ, ਤੇ ਫਿਰ ਉਹ ਪ੍ਰੋਡਕਸ਼ਨ ਕੀਤੀ ਗਈ ਨਹੀਂ ਵੀ ਪਰ ਰਿਜ਼ਲਟ ਆ ਰਹੇ ਆ ਜਿਹੜੇ ਕਿ ਐਵਰੇਜ ਜਦੋਂ ਦੇਖਿਆ ਜਾਵੇ ਉਹਦੇ ਵਿੱਚ 15% ਕ੍ਰਾਪ ਜਾਣੀ ਦੀ ਘੱਟ ਆ। ਠੀਕ ਹੈ, ਜਿੰਨਾ ਉਸ ਉਮੀਦ ਸੀਗੀ ਉਹਦੇ ਨਾਲੋਂ, ਸੀਗੀ ਜਿੰਨਾ ਪਿਛਲੇ ਸਾਲ ਨਾਲੋਂ। ਠੀਕ ਹੈ, ਓਕੇ।
15% ਹੀ ਐਵਰੇਜ ਵਾਰਮ ਡੈਮੇਜ ਆ ਰਿਹਾ, ਜਿਹੜਾ ਕਿ ਟੋਟਲ 30% ਕ੍ਰਾਪ ਪਿਛਲੇ ਸਾਲਾਂ ਨਾਲੋਂ ਘੱਟ ਆ। ਤੇ ਇਹ ਤਾਂ ਬਹੁਤ ਜਿਹੜੀ ਵੱਡਾ ਨੰਬਰ ਹੋ ਜਾਂਦਾ ਜਦੋਂ 30% ਕ੍ਰੌਪ ਜੇ ਤੁਹਾਡੀ ਘੱਟ ਜਾਵੇ ਪਿਛਲੇ ਸਾਲ ਦੇ ਨਾਲੋਂ, ਤਾਂ ਇਹ ਬਹੁਤ ਵੱਡਾ ਨੰਬਰ ਆ। ਹੁਣ ਦੇਖੋ ਜਿਹੜੇ ਐਨਸ਼ੀਅਲਸ ਆ ਜਿਹੜੇ ਇੰਡੀਆ ਨੂੰ ਭੇਜੇ ਜਾਂਦੇ ਆ ਉਹ ਇੰਨੇ ਬਣ ਨਹੀਂ ਰਹੇ। ਦੀ ਪ੍ਰਾਈਸ ਬਹੁਤ ਹਾਈ ਹੋਊਗੀ। ਜਾਣੀ ਦੀ ਆਹ ਦੂਸਰੇ ਵੀ ਆ ਜਿਹੜੇ ਹੁਣ ਆ ਲੇਟ ਵੈਰਾਈਟੀਆਂ ਗਈਆਂ ਉਹ ਹਲੇ ਹਰੀਆਂ ਗਈਆਂ, ਪੂਰੀਆਂ ਝੜ ਨਹੀਂ ਰਹੀਆਂ। ਸੋ ਜਿਹੜਾ ਵੈਦਰ ਨੇ ਵੀ ਐਰਕੀ ਕਾਫੀ ਇੰਪੈਕਟ ਕੀਤਾ ਕਿ ਜਿਹੜਾ ਓਵਰਆਲ ਆ ਬਦਾਮ ਦੀ ਜਿਹੜੀ ਜਾਣੀ ਪ੍ਰੋਡਕਸ਼ਨ 2 ਬਿਲੀਅਨ ਤੋਂ ਵੀ ਘੱਟ ਹੋਊਗੀ। ਇਹਦਾ ਮਤਲਬ ਜਾਣੀ ਦੀ ਪ੍ਰਾਈਸ ਉੱਪਰ ਜਾਣੀ ਚਾਹੀਦੀ ਆ, ਪਰ ਉਨੀ ਨਹੀਂ ਜਾਣੀ ਫਾਰਮਰਾਂ ਨੂੰ ਜਿੰਨੀ ਪ੍ਰੋਡਕਸ਼ਨ ਘੱਟ ਆ। ਅੱਛਾ, ਮੈਂ ਉਹੀ ਪੁੱਛਣਾ ਸੀਗਾ ਵੀ ਕਿਤੇ ਬਲੈਸਿੰਗ ਇਨ ਡਿਸਗਾਈਜ਼ ਤਾਂ ਨਹੀਂ ਵੀ ਜੇ ਓਵਰਆਲ ਘੱਟ ਆ ਭਾਰ ਤਾਂ ਸ਼ਾਇਦ ਪ੍ਰਾਈਸ ਵੱਧ ਜੇ, ਪਰ ਤੁਸੀਂ ਕਹਿੰਦੇ ਆ ਵੀ ਦੋਨੋਂ ਪਾਸੋਂ ਹੀ ਮਾਰ ਜਿਹੜੀ ਝੱਲਣੀ ਪੈ ਸਕਦੀ, ਪ੍ਰਾਈਸ ਵੀ ਘੱਟ ਤੇ ਇਹ ਵੀ ਘੱਟ। ਦੇਖੋ ਜੀ ਅਸੀਂ 60 ਲੇਅਰਾਂ ਦੇ ਹੇਠਾਂ ਦੱਬੇ ਵੇ ਆ ਫਾਰਮਰ ਤੇ ਉੱਪਰ ਜਦੋਂ ਜਿਹੜੀ ਕਰੀਮ ਦੀ ਆ ਤਾਂ ਉੱਪਰ ਹੀ ਰਹਿ ਜਾਂਦੀ ਆ। ਅਸੀਂ ਤਾਂ ਲੱਸੀ ਤੋਂ ਛਿੱਦੀਆਂ ਹੀ ਭਾਲਦੇ ਆ। ਕਿਉਂ ਪ੍ਰਾਈਸ ਹੈ ਕਿ ਜਿਹੜੇ ਹੁਣ ਇੰਡੀਆ ਦੇ ਬਾਇਰ ਆ ਉਹ ਬਦਾਮ ਦੇਖੋ $2.55 $2.58 ਨੂੰ ਪਾਉਂਡ ਲੈ ਰਹੇ ਆ। ਅੱਛਾ, ਤੇ ਤੁਹਾਡਾ ਕਿੰਨੇ ਨੂੰ ਵਿਕਦਾ? ਉਹ 1.65 ਤੋਂ ਵੱਧਦਾ ਗਾ। ਦੇਖੋ ਜੇ ਜਿਹੜੀ ਪ੍ਰਾਈਸ ਵੱਧਦੀ ਆ ਜੇ ਉਹ 10-15 ਸੈਂਟ ਵਧੂਗੀ ਤਾਂ ਫਿਰ ਉਹ ਉੱਪਰ ਟਰੇਡਰਾਂ ਨੇ ਲੈ ਲੈਣੀ ਆ। ਫਿਰ 2-4 ਸੈਂਟ ਪ੍ਰੋਸੈਸਰ ਵੀ ਮੰਗਦੇ ਆ ਵੀ ਅਸੀਂ ਵੀ ਲਈਏ, ਹੈ ਨਾ। ਫਿਰ 10 ਸੈਂਟ 2 ਪਿੱਛੇ ਫਾਰਮਰ ਨੂੰ ਆ ਜਾਂਦੇ ਆ ਤੇ ਉਸ ਕਰਕੇ ਨਾ ਜਲਦੀ ਵੱਧ ਰਹੀ ਆ, ਪਰ ਬਹੁਤ ਥੋੜੀ ਵਧੂਗੀ, ਇੰਨੀ ਉਮੀਦਾਂ ਹੈ ਨਹੀਂ ਗਿਆ। ਕਿਉਂ ਜੋ ਮਾਰਕੀਟ ਜਿੱਦਾਂ ਇਹ ਇਕੱਠੀ ਹੋ ਕੇ ਚੱਲਦੀ ਆ ਨਾ, ਜਿੰਨਾ ਚਿਰ ਫਾਰਮਰ ਇਕੱਠੇ ਨਹੀਂ ਪ੍ਰੋਸੈਸਰ ਤੇ ਟਰੇਡਰ ਸਾਰੇ ਇਕੱਠੇ ਆ। ਓਕੇ, ਦੋ ਐਂਟੀਟੀਜ਼ ਆ ਜਿਹੜੇ ਇਕੱਠੇ ਹੋ ਕੇ ਜਾਂਦੀ ਉਹ ਜਦੋਂ ਅਸੀਂ ਇਕੱਲੇ ਆ ਉਹ ਸਭ ਨੂੰ ਦੱਬ ਲੈਂਦੇ ਆ। ਠੀਕ ਹੈ। ਤੇ ਜਾਣਦੀ ਇਹ ਚੇਂਜ ਨਹੀਂ ਹੋਣ ਵਾਲੀ ਛੇਤੀ ਕੀਤੇ ਕਿ ਹਲੇ ਇਹਦੇ ਇਫੈਕਟ ਬਹੁਤ ਆਉਣਗੇ, ਫਿਰ ਜਾ ਕੇ ਕਿਤੇ ਕਾਰਪੋਰੇਟ ਹੋਊਗੀ ਤੇ ਕੰਸੋਲੀਡੇਟ ਹੋਣਗੀਆਂ ਇਹ। ਕਿਉਂ ਹੁਣ 70-80 ਸੈਂਟ ਦਾ ਫਰਕ ਪੈ ਜਾਂਦਾ ਜਿੱਥੇ ਬਾਇਰ ਬਾਈ ਕਰਦਾ ਗਾ ਤੇ ਜਿੱਥੇ ਫਿਰ ਜਿਹੜਾ ਫਾਰਮਰ ਨੂੰ ਮਿਲਦਾ। ਫਿਰ ਉਹਦੇ ਕਾਫੀ ਜਿਹੜੇ ਆਪਣੇ ਗਾਹਾਂ ਨੂੰ ਵੀ ਕਵਰ ਕਰਾਂਗੇ। ਜਿਹੜੇ ਅਸੀਂ ਕਾਂਟਰੈਕਟਸ ਲਿਖਦੇ ਆ ਹੁਣ, ਕਈਆਂ ਪ੍ਰੋਸੈਸਰਸ ਹੈਗੇ ਆ ਜਿਹੜੇ ਕਹਿੰਦੇ ਆ ਵੀ ਹਾਂ ਜਦੋਂ ਤੁਸੀਂ ਕਾਲ ਕਰੋਗੇ ਉਹ ਕਹਿੰਦੇ ਓਕੇ ਅਸੀਂ ਵੇਚ ਕੇ ਦੇਖਦੇ ਆ। ਉਹ ਕਈਆਂ ਦੇ ਮਹੀਨਾ 2-2 ਮਹੀਨੇ ਬਦਾਮ ਹੀ ਨਹੀਂ ਵੇਚਦੇ, ਉਹ ਦੇਖਦੇ ਰਹਿੰਦੇ ਆ ਪ੍ਰਾਈਸ ਹੋਊਗੀ, ਜੇ ਡਿੱਗ ਪਈ ਤਾਂ ਆਪਾਂ ਵੇਚ ਦਿਆਂਗੇ, ਜੇ ਉੱਪਰ ਚੜ ਗਈ ਫਿਰ ਕਹਿ ਦਾਂਗੇ ਅਸੀਂ ਵੇਚਦੇ ਸੀਗੇ ਇੰਨੇ ਕੁ ਦੇ ਵੀ। ਉਹ ਇੱਕ ਤਾਂ ਇਹ ਵੀ ਗੇਮਾਂ ਕਾਫੀ ਖੇਡ ਹੋ ਰਹੀਆਂ। ਦੂਸਰਾ ਹੁੰਦਾ ਕਈ ਵਾਰੀ ਉਹ ਕਹਿੰਦਾ ਚੱਲ ਮੈਂ ਵੇਚ ਦਿੱਤੇ ਆ ਪਰ ਪੇ ਉਦੋਂ 45 ਦਿਨ ਤੁਹਾਨੂੰ ਬਾਅਦ ਚ ਕਰੂੰਗਾ ਜਦੋਂ ਮੇਰੇ ਵੇਅਰ ਹਾਊਸ ਚੋਂ ਨਿਕਲਣਗੇ। ਵੇਅਰ ਹਾਊਸ ਚ ਅਗਲੇ ਦੇ ਭਾਵੇਂ 6 ਮਹੀਨੇ ਪਏ ਰਹਿਣ ਨਾ। ਸੋ ਜਿਹੜੀਆਂ ਇਹ ਨਾ ਕਾਫੀ ਜਿਹੜੇ ਇਸ਼ੂਜ਼ ਫਾਰਮਰਸ ਨੂੰ ਆ ਰਹੇ ਆ ਉਹ ਅੱਗੇ ਘੱਟ ਆਉਂਦੇ ਸੀ, ਕਿਉਂ ਪ੍ਰਾਈਸ ਥੋੜੀ ਜਿਹੀ ਜ਼ਿਆਦਾ ਹੁੰਦੀ ਸੀ, ਸਰਵਾਈਵ ਬੰਦਾ ਕਰੀ ਜਾਂਦਾ ਸੀ। ਹੁਣ ਜਦੋਂ ਪੈਸੇ ਦੀ ਲੋੜ ਆ ਨਾ ਉਹ ਹਰ ਇੱਕ ਚੀਜ਼ ਦੇ ਐਕਸਕਿਊਜ਼ਸ ਮੂਹਰੇ ਆ ਰਹੇ ਤੇ ਉਹ ਫਿਰ ਪ੍ਰੋਸੈਸਰਾਂ ਨਾਲ ਡੀਲ ਕਰਦੇ ਆ। ਉਹ ਤੁਹਾਨੂੰ ਉਦਾਂ ਹੀ ਕਰਨਾ ਪੈਣਾ ਵੀ ਅਗਲਿਆਂ ਨੂੰ ਚੰਗੀ ਤਰ੍ਹਾਂ ਪੁੱਛ ਕੇ ਭਾਈ ਦੱਸੋ ਪੇ ਕਦੋਂ ਕਰਨਾ। ਠੀਕ ਹੈ। ਉਹਨਾਂ ਦੇ ਨਾਂ ਪੇ ਨਾਲ ਹੈ ਨਾ ਜਿਹੜੇ ਆਪਣੇ ਬਹੁਤ ਹੀ ਫਾਰਮਰ ਆ ਜਿਹੜੇ ਜਿਨ੍ਹਾਂ ਦੇ ਆਪ ਤੋਂ ਪੇਮੈਂਟਾਂ ਨਹੀਂ ਐਰਕੀ ਚੱਕ ਹੁੰਦੀਆਂ, ਬੈਂਕਸ ਤੋਂ ਵੀ ਇਹੀ ਮੈਸੇਜ ਆ ਰਹੇ ਆ ਤੇ ਜਿਨ੍ਹਾਂ ਨੇ ਲੋਕਾਂ ਨੇ ਫਰਟੀਲਾਈਜ਼ਰ ਦਿੱਤੇ ਆ ਵੱਡੀਆਂ ਕੰਪਨੀਆਂ ਉਹ ਸਾਰੀਆਂ ਹੀ ਰੋ ਰਹੀਆਂ, ਕਹਿੰਦੇ ਜਾਣਦੀ ਆ ਨਹੀਂ ਇਕੱਲੇ ਗੋਰੇ ਫਾਰਮ ਆਪਣੇ ਫਾਰਮਰਾਂ ਨੇ ਵੀ ਉਹਨਾਂ ਚ ਪੇ ਨਹੀਂ ਕਰ ਰਹੇ। ਠੀਕ ਹੈ ਨਾ। ਸੋ ਜਿਹੜੀ ਇੰਡਸਟਰੀ ਆ ਨਾ ਇਹ ਇਸ਼ੂ ਕਾਫੀ ਵੱਡਾ ਟਾਪਿਕਸ ਆਇਆ ਗਿਆ ਵੀ ਜਾਣੀ ਦੀ ਇਹ ਸਰਵਾਈਵੇਬਿਲਿਟੀ ਕਿੱਦਾਂ ਹੋਊਗੀ, ਕਿਹੜੇ ਇੰਪੈਕਟ ਹੋਏ ਵੇ ਆ, ਉਹ ਚਾਰੇ ਪਾਸੋਂ ਇੰਪੈਕਟ ਆ ਰਹੇ। ਠੀਕ ਹੈ। ਉਹ ਆਪਾਂ ਕਿਸੇ ਦਿਨ ਕੋਈ ਡੀਪਰ ਕਵਰੇਜ ਕਰਕੇ ਦੇਖਾਂਗੇ। ਏਦਾਂ ਹੁਣ ਸੌਗੀ ਦੀ ਵੀ ਪ੍ਰਾਈਸ ਇਸ ਵਕਤ ਜਿੰਨਾ ਬੰਚ ਰਾਡ ਲੱਗਿਆ ਜਿੰਨਾ ਕਰਾਪ ਐਕਸਪੈਕਟ ਕਰਦੇ ਉਹ ਹੈ ਨਹੀਂ ਗਾ। ਤੇ ਇਸ ਵਾਰ ਜੇ ਆਪਾਂ ਓਵਰਆਲ ਕਰੀਏ ਤਾਂ ਤੁਸੀਂ ਕਹਿੰਦੇ ਵੀ ਕਿੰਨਾ ਕੁ ਮਿਲ ਰਿਹਾ ਆ ਜਿਹੜਾ ਬਦਾਮ ਦਾ ਪ੍ਰਾਈਸ ਆ? ਬਦਾਮ ਦਾ ਪ੍ਰਾਈਸ ਇਸ ਵਕਤ
ਲੱਗ ਜਾਂਦੀ ਫਾਰਮਰਾਂ ਨੂੰ ਇਨੀਸ਼ੀਅਲ ਤੋਂ ਲਾ ਲਓ ਨਾਨ ਪ੍ਰੈਲ 175 ਆ। ਜਿਹੜੇ ਬਾਇਰ ਬਾਏ ਕਰ ਰਹੇ ਆ 155 ਤੋਂ ਲੈ 255 ਤੋਂ ਲੈ ਕੇ 258। ਸੋ ਵਿੱਚ ਕਾਫੀ ਕੁਝ ਜਿਹੜਾ ਉਹ ਰਹਿ ਜਾਂਦਾ ਹੈ 80 ਸੈਂਟ ਵਿਚਾਲੇ ਰਹਿ ਜਾਂਦੇ ਵਿੱਚ ਰਹਿ ਜਾਂਦੇ। ਸੋ ਹਾਂ, ਜਿੱਦਾਂ ਹੁਣ ਗੇਮ ਤਗੜੀ ਆ ਵਿੱਚ, ਕਿਉਂਕਿ ਬਿਲੀਅਨਸ ਪਾਉਂਡ ਦੇ ਨਾਲ ਕਰ ਲਓ ਉਹਨੂੰ ਮਲਟੀਪਲਾਈ ਤੇ ਫਿਰ ਕਿੱਥੇ ਪਹੁੰਚ ਜਾਂਦੀ ਹੈ। ਹਾਂਜੀ, ਇੱਥੇ ਤਾਂ ਫਰਕ ਪੈ ਜਾਂਦਾ ਜਦੋਂ 2 ਬਿਲੀਅਨ ਦੀ ਗੱਲ ਕਰਦੇ ਆ। ਬਿਲਕੁਲ ਬਿਲਕੁਲ ਸਹੀ ਗੱਲ ਆ। ਤੇ ਨਹੀਂ ਉਹ ਜਾਂਦੀ ਹੈ। ਆਈ ਥਿੰਕ ਆਪਾਂ ਨੂੰ ਜ਼ਿਆਦਾ ਫੋਕਸ ਕਰਨਾ ਚਾਹੀਦਾ ਜਦੋਂ ਕੰਟਰੈਕਟ ਵੀ ਲਿਖਦੇ ਆ ਨਾ ਵੀ ਜਿਹੜੇ ਤੁਸੀਂ ਉਦਾਂ ਦੇ ਨਾ ਸਾਈਨ ਕਰ, ਥੋੜਾ ਘਣਾ ਪੁੱਛ ਤੇ ਵੀ ਫੇਰ ਹੀ ਤੁਹਾਡੀ ਸਰਵਾਈਵੇਬਿਲਿਟੀ ਹੋ ਸਕਦੀ ਆ। ਕਿਉਂ ਇੱਧਰੋਂ ਪ੍ਰੋਸੈਸਰਾਂ ਨੇ ਪੈਸੇ ਨਹੀਂ ਦਿੱਤੇ ਤੇ ਉੱਧਰੋਂ ਜਿੰਨਾ ਤੁਸੀਂ ਤੇਲ ਵਾਲਿਆਂ ਦੇ, ਫਰਟੀਲਾਈਜ਼ਰ ਦੇ, ਹੋਰ ਏਦਾਂ ਦੀਆਂ ਚੀਜ਼ਾਂ ਉਹਨਾਂ ਨੇ ਤੁਹਾਡੇ ਤੇ ਲੀਨ ਪਾ ਕੇ ਪ੍ਰਾਪਰਟੀਆਂ ਚੱਕਣੀਆਂ ਸ਼ੁਰੂ ਕਰ ਦੇਣੀਆਂ। ਬਚ ਕੇ ਚੱਲ, ਬਹੁਤ ਧਿਆਨ ਦੇ ਨਾਲ ਚੱਲਣ ਵਾਲਾ ਕੰਮ। ਸੋ ਆਪਾਂ ਆਉਣ ਵਾਲੇ ਸਮੇਂ 'ਚ ਜਸਵੀਰ ਜੀ ਇਹ ਕੰਟਰੈਕਟਸ ਦੇ ਇਸ਼ੂਜ਼ ਨੂੰ, ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਆਵਾਂਗੇ ਤੇ ਫਿਰ ਉਸ ਦੇ ਉੱਤੇ ਹੀ ਇੱਕ ਜਿਹੜਾ ਟੌਪਿਕ ਆ, ਗੱਲਬਾਤ ਆ ਜਿਹੜੀ ਉਹ ਕਰਾਂਗੇ, ਕਿੱਦਾਂ ਕਰਨਾ ਚਾਹੀਦਾ, ਕੀ ਲਿਖਣਾ ਚਾਹੀਦਾ, ਕੀ ਹੋਵੇ ਤੇ ਕੀ ਨਾ ਹੋਵੇ ਕੰਟਰੈਕਟਸ, ਉਸ ਉੱਤੇ ਆਪਾਂ ਗੱਲ ਕਰਾਂਗੇ। ਤੇ ਥੈਂਕ ਯੂ ਜਸਵੀਰ ਭਾਜੀ, ਮਿਹਰਬਾਨੀ ਤੁਸੀਂ ਜੁੜੇ। ਤੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਹੁਣ ਸਮਾਪਤ। ਅਰਸ਼ਦੀਪ ਸਿੰਘ ਤੁਹਾਡਾ ਵੀ ਥੈਂਕ ਯੂ। ਮਿਲਦੇ ਹਾਂ ਫਿਰ ਆਪਾਂ ਅਗਲੀ ਵਾਰ। ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।